बीजेपी वाले तो किसी को आस सीगी, बड़े लोगों को लगता सीगा कि इन्हों ने तो होर जिहड़े सारे पंजाब भारत विच इहो जिहे साध बाबे सी वो चक के अंदर मारे, ये डेरा सरसा वालियां नूं भी चक के अंदर करता। हुण नहीं ये डेरा सरसा दे नेड़े लगदे। हरियाणे च वोटां काहदियां आईयां, इन्हां नूं लगदा कि असीं सरसे वालियां वोटां ने जितना, ते अज ਉਹਦੇ प्रोग्रामां नूं ऑनलाइन सत्संग, पंजाब दे विच नवें डेरे खोलण दे ऐलान, ये सारा कुछ जिहड़ा हैगा चल रहा। सिख कहाउण वालियां दा एक इहो जिहा समूह पैदा हो गया जिन्हें हर वेले भारतीय हुकूमती तंत्र के हिसाब नाल बोलना हुंदा। भाई दलजीत सिंह वाली धिर जे कोई सरगर्मी करे उह ते इतराज आ, ते जेकर भाई अमरतपाल सिंह वाली धिर कोई करे उह ते इतराज आ। ये लोग कौन ने? ये कदे कहते आ असीं लिवर लवां, कदे कहते आ असीं कामरेड आ, कदे कहते असीं सिख वां, कदे कुछ वां। इन्हां दे दिल दिमाग दे अंदर एक पता नहीं किहने भरता भी 1995 तो पहला जो कुछ भी वापरिया वो गलत सी, हुण असीं नवें सिरों नवीआं गल्लां करां। अजे तां एक अमरतपाल उठिया, जे सिखां दे बनदे हक ना दिते गए, जे सिखां नूं संतुष्ट ना किया गया, हुकूमत चेते रखे कि इहो जिहे होर नौजवान भी उठणगे। हुण इहो जिहे माहौल दे विच चाहिदा तां इह आ कि इन्हां नौजवानां दे सिर ते हੱਥ रखिया जावे, सेध दित्ती जावे कि हुण इह किहड़ा AK-47 चकाई फिरदे। पर इत्थे तां बहुत सारे लोकां दे हाल ही कुछ होर बने पए ने। इउं बनाया पिया भी जे सिखां दे 4 नौजवान मुंडे इकट्ठे हो के सुखमनी साहिब दा पाठ करके अरदास करन कि सच्चे पातशाह साडी कौम दी चढ़दी कला हो जाए, तां इह साबित कर सकदे आ कि इह जिहड़े नौजवान ने बेशक इन्हां ने पाठ ही कीता ते अरदास ही कीती आ, पर पता नहीं कदों पंजाब नूं लागू ला देना इन्हां ने। इन्हां दिनां दे विच जिहड़ी सिख नौजवानी मैदान विच सरगर्म है ਉਹਦੇ ਬਾਰੇ ਆਉਣ ਲੱਗਣ ਆਇਆ ਪਿਆ ਲੋਕਾਂ ਨੂੰ ਮੀਡੀਆ ਦੇ ਰਾਹੀਂ। ਇਹਨਾਂ ਬੰਦਿਆਂ ਨੇ ਜਿਵੇਂ AK-47 ਚੱਕੀ ਫਿਰਦੇ ਹੋਣ ਤੇ ਲਾਸ਼ਾਂ ਦੇ ਢੇਰ ਰੋਸ ਲੱਗਣੇ ਵਾਲੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡੇਰਾ ਸਰਸਾ ਦਾ ਜਿਹੜਾ ਮੁਖੀ ਆ ਬਲਾਤਕਾਰ ਦੇ ਦੋਸ਼ਾਂ 'ਚ, ਕਤਲਾਂ ਦੇ ਦੋਸ਼ਾਂ 'ਚ ਉਮਰ ਕੈਦ ਭੁਗਤ ਰਿਹਾ, ਤੇ BJP ਦੀ ਵਿਪਰਵਾਦੀ, ਬ੍ਰਾਹਮਣਵਾਦੀ, ਹਿੰਦੂ ਕੱਟੜਪੰਥੀਆਂ ਦੀ ਸਰਕਾਰ ਜਿਹੜੀ ਆ ਸਿੱਖਾਂ ਦੀ ਬੇਇੱਜ਼ਤੀ ਕਰਨ ਲਈ ਤੇ ਹਰਿਆਣੇ ਦੇ ਵਿੱਚ ਡੇਰਾ ਸਰਸਾ ਦੇ ਸਮਰਥਕਾਂ ਦੀਆਂ ਵੋਟਾਂ ਬਟੋਰਨ ਦੇ ਲਈ ਉਹਨੂੰ ਬਾਰ-ਬਾਰ ਪੈਰੋਲ ਤੇ ਭੇਜ ਰਹੀ ਆ। ਹੁਣ ਉਹ 14 ਅਕਤੂਬਰ ਦਾ ਪੈਰੋਲ ਤੇ ਆਇਆ ਹੋਇਆ। ਜਦੋਂ ਅਸੀਂ ਨਾਭੇ ਜੇਲ੍ਹ ਹੁੰਦੇ ਸੀਗੇ ਤੇ ਸਾਡੇ ਸਿੱਖ ਸੰਘਰਸ਼ ਨਾਲ ਸੰਬੰਧਿਤ ਜਿਨ੍ਹਾਂ ਵੀਰਾਂ ਨੇ ਪੈਰੋਲ ਤੇ ਜਾਣਾ ਹੁੰਦਾ ਸੀ ਉਹਨਾਂ ਨੂੰ ਬਾਕੀ ਸੱਜਣ ਇਹ ਜ਼ਰੂਰ ਤਾਕੀਦ ਕਰਦੇ ਹੁੰਦੇ ਸੀਗੇ ਕਿ ਦੇਖੀ ਬਾਹਰ ਜਾ ਕੇ ਕੋਈ ਇਹੋ ਜਿਹੀ ਸਥਿਤੀ ਨਾ ਬਣ ਜਾਵੇ ਜਿਹਦੇ ਨਾਲ ਤੇਰੀ ਪੈਰੋਲ ਜਿਹੜੀ ਆ ਉਹ ਤੇ ਅਟਕਾਰ ਪੈ ਜਾਵੇ, ਕਿਉਂਕਿ ਭਾਰਤੀ ਹਕੂਮਤੀ ਤੰਤਰ ਜਿਹੜਾ ਉਹ ਨਿੱਕੀਆਂ ਨਿੱਕੀਆਂ ਗੱਲਾਂ ਦੇ ਉੱਤੇ ਹੀ ਰੋਕ ਲਾ ਦਿੰਦਾ। ਫਿਰ ਅਦਾਲਤ ਵਿੱਚ ਲੰਮੀ ਲੜਾਈ ਲੜਨ ਤੋਂ ਬਾਅਦ ਹੀ ਪੈਰੋਲ ਦੁਬਾਰਾ ਸ਼ੁਰੂ ਹੁੰਦੀ ਆ, ਤੇ ਆਪਾਂ ਇੱਥੇ ਕਿੰਨੇ ਕਿੰਨੇ ਸਾਲਾਂ ਦੇ ਜੇਲ੍ਹ 'ਚ ਬੈਠੇ ਆ ਤੇ ਪੈਰੋਲ ਦੇ ਬਹਾਨੇ ਹੀ ਆਪਾਂ ਬਾਹਰ ਅੰਦਰ ਜਾਣਾ ਹੁੰਦਾ। ਤੋ ਇਸ ਤਰੀਕੇ ਦੀ ਇੱਕ ਸਥਿਤੀ ਅਸੀਂ ਜੇਲ੍ਹ ਦੇ ਵਿੱਚ ਦੇਖਦੇ ਰਹੇ ਆ। ਪਰ ਡੇਰਾ ਸਰਸਾ ਵਾਲੇ ਦੇ ਮਾਮਲੇ ਵਿੱਚ ਕਹਾਣੀ ਬਿਲਕੁਲ ਉਲਟ ਵਾ। ਕਿੱਥੇ ਤਾਂ ਜੇਲ੍ਹਾਂ 'ਚ ਨਜ਼ਰਬੰਦ ਸਿੰਘ ਜੇ ਪੈਰੋਲ ਤੇ ਆ ਕੇ ਕੋਈ ਸਰੋਪਾ ਪਾ ਦੇਵੇ ਕਿਸੇ ਪ੍ਰੋਗਰਾਮ 'ਚ, ਜਾਂ ਕੋਈ ਗੱਲਬਾਤ ਮੀਡੀਆ ਵਾਲੇ ਨਾਲ ਕਰ ਲਵੇ, ਤਾਂ ਸਰਕਾਰ ਉਹਦੀ ਪੈਰੋਲ ਰੋਕਣ ਤੱਕ ਜਾਂਦੀ ਹੈ। ਦੂਜੇ ਪਾਸੇ ਡੇਰਾ ਸਰਸਾ ਦਾ ਜਿਹੜਾ ਮੁਖੀ ਆ ਉਹ ਇਹਨਾਂ ਦਿਨਾਂ ਦੇ ਵਿੱਚ ਆਨਲਾਈਨ ਸਤਸੰਗ ਕਰਦਾ, ਸਤਸੰਗ ਤੋਂ ਭਾਵ ਆਪਦਾ ਪ੍ਰਚਾਰ ਕਰਦਾ। ਪੈਰੋਲ ਤੇ ਆਏ ਡੇਰਾ ਮੁਖੀ ਨੂੰ ਇਹ ਜਿਹੜੀ ਖੁੱਲ੍ਹ ਦਿੱਤੀ ਹੋਈ ਆ, ਉਹਦੇ ਕਾਰਨ ਅੱਜ ਮੀਡੀਆ ਦੇ ਵਿੱਚ ਉਹਦੀ ਬੜੀ ਚਰਚਾ ਜਿਹੜੀ ਆ ਉਹ ਹੋ ਰਹੀ ਆ। ਉਹਦੇ ਵਿੱਚ ਇਸ ਕਰਕੇ ਵੀ ਚਰਚਾ ਵਧੀ ਆ ਵੀ ਕਰਨਾਲ ਦੀ ਜਿਹੜੀ ਮੇਅਰ ਆ ਹਰਿਆਣੇ ਦੇ ਸ਼ਹਿਰ ਕਰਨਾਲ ਦੀ, ਰੇਨੂ ਬਾਲਾ, ਤੇ ਭਾਜਪਾ ਦੇ ਹੋਰ ਆਗੂਆਂ ਨੇ ਉਹਦੇ ਆਨਲਾਈਨ ਸਤਸੰਗ ਦੇ ਵਿੱਚ ਉਹਦੇ ਕੋਲੋਂ ਆਸ਼ੀਰਵਾਦ ਲਿਆ
ਤੇ ਉਹਦੀ ਸਿਫਤ ਸਲਾਹ ਕੀਤੀ ਤੇ ਉਹਦਾ ਭਾਵ ਇਹੀ ਸੀਗਾ ਕਿ ਅਸੀਂ ਬੀਜੇਪੀ ਵਾਲੇ ਜਿਹੜੇ ਆ ਉਹ ਡੇਰਾ ਸਰਸਾ ਦੇ ਇਸ ਬਲਾਤਕਾਰੀ ਤੇ ਕਾਤਲ ਜਿਹਦੇ ਉੱਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਪੱਤੀ ਬੇਅਦਬੀ ਕਰਨ ਦੇ ਦੋਸ਼ ਵੀ ਨੇ, ਇਸ ਡੇਰਾ ਮੁਖੀ ਦੇ ਬੜੇ ਪੱਕੇ ਭਗਤਵਾਂ ਤੇ ਇਹਦੇ ਸਮਰਥਕਾਂ ਨੂੰ ਚਾਹੀਦਾ ਕਿ ਬੀਜੇਪੀ ਨੂੰ ਵੋਟਾਂ ਪਾਉਣ। ਇਹ ਜਿਹੜੀ ਕਰਤੂਤ ਕੀਤੀ ਗਈ ਆ ਇਹਦੇ ਬਾਰੇ ਭਾਵੇਂ ਮੀਡੀਆ ਦੇ ਵਿੱਚ ਜਾਂ ਲੋਕਾਂ ਦੇ ਵਿੱਚ ਬਹੁਤ ਭਾਰੀ ਰੋਸ ਆ, ਪਰ ਬੀਜੇਪੀ ਵਾਲੇ ਬੜੇ ਖੁਸ਼ ਨੇ ਕਿ ਜਿੰਨਾ ਇਸ ਗੱਲ ਦਾ ਵਿਰੋਧ ਹੋਊਗਾ ਉਹਨਾਂ ਡੇਰਾ ਸਰਸਾ ਵਾਲਿਆਂ ਦੀਆਂ ਵੋਟਾਂ ਸਾਨੂੰ ਬਦਲਣਗੀਆਂ ਤੇ ਜਿਹੜੇ ਲੋਕ ਵਿਰੋਧ ਕਰਦੇ ਆ ਦੂਜੀਆਂ ਪਾਰਟੀਆਂ ਵਾਲੇ ਉਹਨਾਂ ਦੀਆਂ ਵੋਟਾਂ ਘਟਣਗੀਆਂ। ਸੋ ਵੋਟਾਂ ਦੀ ਰਾਜਨੀਤੀ ਦੇ ਵਿੱਚ ਇੱਕ ਬਲਾਤਕਾਰੀ ਕਾਤਲ ਅਤੇ ਮਨੁੱਖਤਾ ਦੇ ਦੁਸ਼ਮਣ ਧਰਮਾਂ ਦੇ ਵੈਰੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੇ ਸਿੱਖ ਜਜ਼ਬਾਤਾਂ ਨੂੰ ਲਗਾਤਾਰ ਨੀਵਾਂ ਦਿਖਾਉਣ ਵਾਲੇ ਇਸ ਡੇਰਾ ਸਰਸਾ ਦੀ, ਇਹਦੇ ਡੇਰੇ ਦੇ ਮੁਖੀ ਦੀ ਇਸ ਤਰੀਕੇ ਨਾਲ ਲੋਕਾਂ ਦੇ ਵਿੱਚ ਚਰਚਾ ਕਰਵਾਈ ਜਾ ਰਹੀ ਹੈ। ਤੋ ਜਿਹੜਾ ਇਹ ਸਾਰਾ ਮਾਮਲਾ ਹੈ ਇਹਦੇ ਵਿੱਚ ਜਦੋਂ ਵੀ ਕਿਤੇ ਚਰਚਾ ਹੁੰਦੀ ਹੈ ਤਾਂ ਫਿਰ ਬਾਦਲ ਪਰਿਵਾਰ ਦਾ, ਬਾਦਲ ਦਲ ਦਾ ਜਿਹੜਾ ਹੈਗਾ ਰੋਲ ਉਹ ਸਾਹਮਣੇ ਆ ਹੀ ਜਾਂਦਾ। ਤੁਰੰਤ ਉਹ ਫੋਟੋ ਜਿਹਦੇ ਵਿੱਚ ਵੱਡਾ ਬਾਦਲ ਤੇ ਹੋਰ ਇਹਨਾਂ ਦੇ ਪਰਿਵਾਰਕ ਮੈਂਬਰ ਆ ਜਿਹੜੇ ਉਹ ਡੇਰਾ ਮੁਖੀ ਦੇ ਸਾਹਮਣੇ ਬੜੇ ਝੁਕ ਕੇ ਉਹਨੂੰ ਸਤਿਕਾਰ ਦਿੰਦੇ ਹੋਏ ਨੇ, ਉਹ ਅੱਖਾਂ ਮੂਹਰੇ ਆ ਜਾਂਦੀ ਹੈ। ਪਰ ਇਹਨਾਂ ਨੂੰ ਕੋਈ ਸ਼ਰਮ ਹਿਆ ਨਹੀਂ ਹੈ। ਬਾਦਲ ਪਰਿਵਾਰ ਨੇ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਆਹ ਈਸਾਈਆਂ ਦਾ ਮਸਲਾ ਵਧਿਆ ਹੋਇਆ, ਈਸਾਈ ਭਾਈਚਾਰੇ ਦੇ ਕੁਝ ਨਕਲੀ, ਕੁਝ ਪਾਸਟਰ ਕਹਾਉਂਦੇ ਲੋਕਾਂ ਨੇ ਜਿਸ ਤਰੀਕੇ ਦੀਆਂ ਟਿੱਪਣੀਆਂ ਕੀਤੀਆਂ ਤੇ ਜਿਹਦੀ ਕਰਕੇ ਪੰਜਾਬ ਦੇ ਵਿੱਚ ਸਿੱਖ ਜਿਹੜੇ ਨੇ ਉਹਦਾ ਵਿਰੋਧ ਕਰ ਰਹੇ ਨੇ, ਉਸ ਮਾਹੌਲ ਦੇ ਵਿੱਚ ਵੀ ਬੀਬਾ ਹਰਸਿਮਰਤ ਕੌਰ ਬਾਦਲ ਦੀ ਇੱਕ ਫੋਟੋ ਜਿਹਦੇ ਵਿੱਚ ਉਹ ਕਿਸੇ ਪਾਦਰੀ ਦੇ ਕੋਲੇ ਚਰਚ ਦੇ ਵਿੱਚ ਖੜੀ ਹੈ, ਇਵੇਂ ਦੀ ਹੋਈ ਇੱਕ ਫੋਟੋ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਗੋਬਿੰਦ ਸਿੰਘ ਲੌਂਗੋਵਾਲ ਦੀ ਵੀ ਸੀ, ਹੋਰ ਵੀ ਬੜਿਆਂ ਦੀਆਂ ਨਿੱਘੀਆਂ। ਸੋ ਬਾਦਲ ਦਲ ਨੇ ਸਿੱਖੀ ਅਤੇ ਸਿੱਖਾਂ ਦੇ ਹੱਕ ਵਿੱਚ ਤਾਂ ਕਦੇ ਕੋਈ ਗੱਲ ਨਹੀਂ ਕੀਤੀ, ਪਰ ਜਦੋਂ ਵੀ ਇਹਨਾਂ ਨੂੰ ਮੌਕਾ ਲੱਭਿਆ, ਇਹ ਚਾਹੇ ਉਹ ਡੇਰੇ ਸਰਸੇ ਵਾਲੇ ਹੋਣ ਜਿਹੜੇ ਸਿੱਖੀ ਦੀਆਂ ਜੜ੍ਹਾਂ ਵੱਢਦੇ ਆ, ਚਾਹੇ ਉਹ ਕੋਈ ਹੋਰ RSS ਟਾਈਪ ਆਰਗੇਨਾਈਜੇਸ਼ਨਸ ਹੋਣ, ਉਹਨਾਂ ਸਭ ਨਾਲ ਤਾਲਮੇਲ ਰੱਖਦੇ। ਮੈਂ ਆਪਦੇ ਭਾਈਚਾਰੇ ਦੇ ਸਿੱਖ ਕੌਮ ਦੇ ਨੌਜਵਾਨ ਵੀਰਾਂ ਨੂੰ ਬੇਨਤੀ ਕਰਦਾ ਹੁੰਨਾ ਵੀ ਗੂਗਲ ਉੱਤੇ ਸਰਚ ਮਾਰ ਕੇ ਦੇਖ ਲਿਆ ਕਰੋ ਵੀ ਕੋਈ ਡੇਰਾ, ਕੋਈ ਐਂਟੀ ਸਿੱਖ ਫੋਰਸ ਰਹਿ ਤਾਂ ਨਹੀਂ ਗਈ ਜਿੱਥੇ ਬਾਦਲ ਦਲ ਨਾ ਗਿਆ ਹੋਵੇ, ਬਾਦਲ ਪਰਿਵਾਰ ਨਾ ਗਿਆ ਹੋਵੇ। ਹੁਣ ਕਈ ਭੈਣ ਭਰਾ ਇਸ ਗੱਲ ਤੇ ਕਹਿੰਦੇ ਆ ਵੀ ਤੁਸੀਂ ਬਾਦਲ ਦਲ ਦਾ ਜਾਂ ਬਾਦਲ ਪਰਿਵਾਰ ਦਾ ਹੀ ਕਿਉਂ ਕਰਦੇ ਹੋ, ਬਾਕੀ ਵੀ ਤਾਂ ਸਿਆਸੀ ਭਲਵਾਨ ਸਾਰੇ ਜਾਂਦੇ ਹੀ ਨੇ। ਪਰ ਬਾਕੀ ਜਿਹੜੇ ਲੋਕ ਨੇ ਉਹ ਪੰਥਕ ਨਹੀਂ ਕਹਾਉਂਦੇ, ਉਹ ਅਕਾਲੀ ਦਲ ਨਹੀਂ ਕਹਾਉਂਦੇ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦੀ ਇੱਕ ਸ਼ਾਨਦਾਰ ਸੰਸਥਾ ਆ, ਜਿਹਦੇ ਇਤਿਹਾਸ ਦੇ ਵਿੱਚ ਦਰਜ ਆ ਕੇ ਸਿੱਖਾਂ ਦੇ ਬਜ਼ੁਰਗਾਂ ਨੇ, ਸਾਡਿਆਂ ਨੇ ਕੁਰਬਾਨੀਆਂ ਕਰਕੇ ਉਹ ਚੀਜ਼ ਸਿਰਜੀ ਆ, ਅਕਾਲ ਤਖਤ ਸਾਹਿਬ ਆ, ਉਹ ਇਹਨਾਂ ਚੀਜ਼ਾਂ ਉੱਤੇ ਥੋੜੀ ਕੋਈ ਫਿਰ ਉਹ ਕਬਜ਼ਾ ਕਰਦੇ ਆ। ਜਿਹੜੇ ਬਾਦਲ ਦਲ ਵਾਲੇ ਆ, ਬਾਦਲ ਪਰਿਵਾਰ ਵਾਲੇ ਆ, ਨਾਲੇ ਤਾਂ ਪੰਥ ਦੀਆਂ ਜੜ੍ਹਾਂ ਵੱਢਣ ਵਾਲਿਆਂ ਨਾਲ ਖੜੇ ਆ, ਨਾਲੇ ਪੰਥ ਦੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਤੇ ਕਬਜ਼ਾ ਕਰੀ ਬੈਠੇ ਆ। ਅਗਲੀ ਜਿਹੜੀ ਗੱਲ ਡੇਰਾ ਸਰਸਾ ਨਾਲ ਸੰਬੰਧਿਤ ਅੱਜ ਉਹ ਪਹਿਲਾਂ ਨਾਲੋਂ ਵੀ ਜਿਹੜੀ ਖਤਰਨਾਕ ਆ, ਉਹ ਇਹ ਹੈ ਕਿ ਪੰਜਾਬ ਦੇ ਸੁਨਾਮ ਦੇ ਵਿੱਚ ਹੁਣ ਡੇਰਾ ਸਰਸਾ ਵਾਲਿਆਂ ਨੇ ਆਪਦਾ ਇੱਕ ਨਵਾਂ ਡੇਰਾ ਬਣਾਉਣ ਦਾ ਐਲਾਨ ਕੀਤਾ ਵੀ ਇੱਥੇ ਇੱਕ ਨਵਾਂ ਡੇਰਾ ਜਿਹੜਾ ਉਹ ਬਣਾਵਾਂਗੇ। ਜਦੋਂ ਸਲਾਵਤਪੁਰੇ ਦੇ ਵਿੱਚ ਡੇਰਾ ਖੋਲਿਆ ਗਿਆ, ਜਿੱਥੇ 2007 ਵਿੱਚ ਬਾਦਲਕਿਆਂ ਦੇ ਰਾਜ ਵਿੱਚ ਡੇਰਾ ਸਰਸਾ ਦੇ ਮੁਖੀ ਨੇ ਇੱਕ ਵੱਡੇ ਕੜਾਹੇ ਦੇ ਵਿੱਚ ਸ਼ਰਬਤ ਘੋਲ ਕੇ 5 ਪਿਆਰਿਆਂ ਵਾਂਗੂ, ਖਾਲਸਾ ਸਿਰਜਣਾ ਵਾਂਗੂ ਸਾਰੀ ਗੱਲ ਦੀ ਨਕਲ ਕਰਕੇ ਸਿੱਖਾਂ ਨੂੰ ਚੜਾਇਆ ਸੀ, ਉਦੋਂ ਉਸ ਸਲਾਵਤਪੁਰੇ ਡੇਰੇ ਦੇ ਬਾਰੇ ਚਰਚਾ ਹੋਈ, ਜਿਹੜੀ ਬਾਅਦ ਵਿੱਚ ਅੱਗੇ ਵੀ ਅੱਗੇ ਵਧੀ ਕਿ ਕਿਵੇਂ ਇਸ ਡੇਰੇ ਦੇ ਨਾਲ ਲੱਗਦੇ ਲੋਕਾਂ ਦਾ ਲਹੂ ਪੀਤਾ ਗਿਆ ਤੇ ਲੋਕਾਂ ਨੂੰ ਮਜਬੂਰ ਕੀਤਾ ਗਿਆ ਤੇ ਉਹਨਾਂ ਨੂੰ ਆਪਣੀਆਂ ਜ਼ਮੀਨ ਜਾਇਦਾਦਾਂ ਵੇਚਣੀਆਂ ਪਈਆਂ ਡੇਰੇ ਨੂੰ। ਉਦੋਂ
ਜਦੋਂ ਇਹ ਡੇਰਾ ਜਿਹੜਾ ਸੀ ਪਹਿਲਾਂ ਉਦੋਂ ਨਹੀਂ ਸੀ ਲੋਕਾਂ ਨੂੰ ਪਤਾ, ਦੂਰ ਦਰਾਡੇ ਬੈਠਿਆਂ ਨੂੰ, ਕਿ ਲੋਕ ਕਿੰਨੇ ਔਖੇ ਨੇ। ਪਰ ਜਦੋਂ ਬਲਾਤਕਾਰ ਦੇ ਦੋਸ਼ਾਂ 'ਚ ਇਹਨੂੰ ਸਜ਼ਾ ਹੋਈ, ਜਦੋਂ ਸਾਰੀ ਗੱਲ ਖੁੱਲੀ, ਉਦੋਂ ਲੋਕ ਤਰਾਹ ਤਰਾਹ ਕਰਦੇ ਸੀ ਕਿ ਕਿੰਨੇ ਲੈਂਡ ਮਾਫੀਆ ਵਾਲਿਆਂ ਵਾਂਗੂ ਇਹ ਸੰਗਠਿਤ ਤਰੀਕੇ ਨਾਲ, ਆਰਗੇਨਾਈਜ਼ਡ ਤਰੀਕੇ ਨਾਲ ਕ੍ਰਿਮੀਨਲ ਮਾਈਂਡਡ ਲੋਕ ਜਿਹੜੇ ਨੇ ਲੋਕਾਂ ਦੀਆਂ ਜਾਇਦਾਦਾਂ ਦੱਬ ਰਹੇ ਆ। ਤੋ ਜਿਹੜਾ ਸੁਨਾਮ ਵਾਲਾ ਡੇਰਾ, ਇੱਥੇ ਵੀ ਇਹੀ ਕੁਝ ਹੋਣਾ ਜਿਹੜਾ ਸਲਾਬਤਪੁਰੇ ਹੁੰਦਾ ਰਿਹਾ। ਤੇ ਦੁੱਖ ਦੀ ਗੱਲ ਇਹ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਕਰਾਉਣ ਤੋਂ ਲੈ ਕੇ ਸਿੱਖਾਂ ਦੀ ਹਰ ਤਰੀਕੇ ਨਾਲ ਹੇਠੀ ਕਰਨ ਸਮੇਤ, ਇੱਥੋਂ ਤੱਕ ਕਿ ਜਥੇਦਾਰ ਸਾਹਿਬਾਨ ਨੂੰ, ਪੰਜ ਪਿਆਰਿਆਂ ਨੂੰ, ਹੁਕਮਨਾਮੇ ਦੀ ਪਰੰਪਰਾ ਨੂੰ ਨੀਵਾਂ ਦਿਖਾਉਣ ਵਾਲੇ ਬਾਦਲ ਦਲੀਆਂ ਨੂੰ ਅੱਜ ਵੀ ਇਸ ਗੱਲ ਦੇ ਉੱਤੇ ਕੋਈ ਅਫਸੋਸ ਜਾਂ ਸ਼ਰਮ ਨਹੀਂ ਹੈ। ਉਹ ਇਸ ਚੀਜ਼ ਨੂੰ ਸਿਆਸਤ ਵਜੋਂ ਵਰਤ ਰਹੇ ਨੇ ਕਿ ਠੀਕ ਆ ਜੀ, ਉਦੋਂ ਜੋ ਕੁਝ ਕਰਕੇ ਡੇਰਾ ਸਰਸਾ ਦੀਆਂ ਵੋਟਾਂ ਮਿਲਦੀਆਂ ਸੀ ਅਸੀਂ ਲਈਆਂ, ਤੇ ਹੁਣ ਅਸੀਂ ਦੂਜੇ ਪਾਸੇ ਨੂੰ ਹੋ ਜਾਂਦੇ ਆ। ਤੇ ਇਹੀ ਚਰਚਾ ਬੀਜੇਪੀ ਬਾਰੇ ਚੱਲਦੀ ਆ ਕਿ ਜਦੋਂ ਡੇਰਾ ਸਰਸਾ ਦੇ ਮੁਖੀ ਨੂੰ ਜੇਲ੍ਹ ਯਾਤਰਾ ਕਰਾਉਣੀ ਸੀ ਉਦੋਂ ਕਰਵਾ ਵੀ ਦਿੱਤੀ, ਪਰ ਹੁਣ ਉਹ ਤੋਂ ਬਾਹ ਮਰੋੜ ਕੇ ਕਿ ਆਹ ਲੈ ਭਾਈ ਤੈਨੂੰ ਦਿੰਦੇ ਆ ਪੈਰੋਲ, ਤੂੰ ਟੀਵੀ ਉੱਤੇ ਆਨਲਾਈਨ ਸਤਸੰਗ ਕਰ ਤੇ ਅਸੀਂ ਆਪੇ ਫਿਰ ਇੰਤਜ਼ਾਮ ਕਰ ਲਾਂਗੇ ਜਿਹਦੇ ਨਾਲ ਤੇਰੇ ਸਮਰਥਕਾਂ ਦੀਆਂ ਵੋਟਾਂ ਸਾਨੂੰ ਪੈਣ। ਸੋ ਇਹ ਇੱਕ ਡੇਰਾ ਮੁਖੀ ਜਿਹੜਾ ਉਹ ਇੱਕ ਨਲਕੇ ਵਾਲਾ ਕੰਮ ਹੋਇਆ ਪਿਆ ਵਾ, ਜਿਹਨੇ ਗੇੜ ਲਿਆ ਵੋਟਾਂ ਨਿਕਲਦੀਆਂ ਨੇ। ਤੋ ਇਸ ਮਾਹੌਲ ਦੇ ਵਿੱਚ ਜਦੋਂ ਡੇਰਾ ਸਰਸਾ ਦੀ ਗੱਲ ਛਿੜਦੀ ਆ ਉਦੋਂ ਮੱਲੋ ਮੱਲੀ ਸਾਨੂੰ ਬਰਗਾੜੀ ਤੇ ਬਹਿਬਲ ਦੀ ਯਾਦ ਆਉਂਦੀ ਆ, ਤੇ ਬਾਦਲ ਦਲ ਸਮੇਤ ਬਾਕੀ ਅਕਾਲੀ ਲੀਡਰਾਂ ਦਾ ਕੀ ਹਾਲ ਆ ਉਹ ਆਪਾਂ ਦੇਖ ਰਹੇ ਆ ਕਿ ਇਹਨਾਂ ਦਿਨਾਂ ਦੇ ਵਿੱਚ ਸਰਦਾਰ ਪਰਮਜੀਤ ਸਿੰਘ ਸਰਨਾ ਕਾਫੀ ਸਰਗਰਮ ਹੋਏ ਨੇ ਤੇ ਲੋਕਾਂ ਨੂੰ ਮੱਤਾਂ ਦੇ ਰਹੇ ਨੇ ਕਿ ਠੀਕ ਆ ਜੀ, ਅਕਾਲੀ ਦਲ ਦੀ ਲੀਡਰਸ਼ਿਪ ਨੇ, ਬਾਦਲ ਪਰਿਵਾਰ ਨੇ ਬਹੁਤ ਮਾੜਾ ਕੀਤਾ, ਪਰ ਆਪਾਂ ਇਹਨਾਂ ਨੂੰ ਸਜ਼ਾ ਦੇ ਲਈ ਹੈ ਜੀ। ਹੁਣ 2 ਵਾਰੀ ਆਪਾਂ ਸੱਤਾ ਤੋਂ ਇਹਨਾਂ ਨੂੰ ਪਰਾਂ ਰੱਖ ਲਿਆ, ਆਪਾਂ ਇਹਨਾਂ ਨੂੰ 2 ਵਾਰੀ ਇਲੈਕਸ਼ਨਾਂ 'ਚ ਹਰਾ ਦਿੱਤਾ ਹੈ, ਤੇ ਹੁਣ ਆਪਾਂ ਬਹੁਤ ਹੋ ਗਿਆ, ਤੇ ਜਿਹੜਾ ਕੁਝ ਬਾਕੀ ਦਾ ਰਹਿੰਦਾ ਉਹ ਕਰ ਦਿੰਦੇ ਆ ਪੂਰਾ ਜੀ। ਜਿੱਦਣ ਤੁਸੀਂ ਕਹੋ, ਜਿਵੇਂ ਕਹੋ, ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਇਹ ਸਾਰਾ ਤੁਹਾਡੇ ਘਰ ਪੂਰਾ ਕਰ ਦਿੰਦੇ ਆ, ਤੁਹਾਡੀਆਂ ਅੱਖਾਂ ਪੂੰਝ ਦਿੰਦੇ ਆ। ਇਸ ਤਰੀਕੇ ਦੀ ਭਾਵਨਾ ਵਾਲੀ ਬਿਆਨਬਾਜ਼ੀ ਸਰਨਾ ਸਾਹਿਬ ਕਰਕੇ ਕਹਿ ਰਹੇ ਨੇ ਕਿ ਜੀ ਜੇ ਇਹ ਕੰਮ ਨਾ ਕੀਤਾ ਫਿਰ ਪੰਥ ਜਿਹੜਾ ਬੜਾ ਭਾਰੀ ਖਤਰੇ 'ਚ ਆ ਜਾਊਗਾ, ਕਿਉਂਕਿ ਅਕਾਲੀ ਦਲ ਆ ਜਿਹੜਾ ਉਹ ਤੋਂ ਬਗੈਰ ਗੁਜ਼ਾਰਾ ਨਹੀਂ, ਖੇਤਰੀ ਪਾਰਟੀ ਸਿੱਖਾਂ ਨੂੰ ਚਾਹੀਦੀ ਹੈ। ਹੁਣ ਜੇਕਰ ਇਸ ਗੱਲ ਵੱਲ ਦੇਖਿਆ ਜਾਵੇ ਤਾਂ ਸਭ ਤੋਂ ਪਹਿਲਾਂ ਸਾਨੂੰ ਉਹ ਲੋਕ ਚੇਤੇ ਆਉਂਦੇ ਆ ਜਿਹੜੇ ਇਹੋ ਜਿਹੀਆਂ ਗੱਲਾਂ ਕਰਕੇ ਬਾਦਲ ਪਰਿਵਾਰ ਨੂੰ ਛੱਡ ਕੇ ਗਏ ਆ, ਜਿਹੜੇ ਆ ਸਰਦਾਰ ਸੁਖਦੇਵ ਸਿੰਘ ਢੀਂਡਸੇ ਵਰਗੇ ਜਾਂ ਹੋਰ ਅਕਾਲੀ ਲੀਡਰ ਨੇ। ਇਹਨਾਂ ਸਾਰਿਆਂ ਨੇ ਇਹੀ ਗੱਲਾਂ ਕਹੀਆਂ ਸੀ ਨਾ ਕਿ ਅਸੀਂ ਪੰਥਕ ਭਾਵਨਾਵਾਂ ਕਰਕੇ, ਜੋ ਕੁਝ ਬਾਦਲ ਪਰਿਵਾਰ ਨੇ ਗਲਤ ਕੀਤਾ ਉਹਦੇ ਕਰਕੇ ਅਸੀਂ ਪਾਰਟੀ ਨੂੰ ਛੱਡਦੇ ਹਾਂ। ਪਰ ਜੇਕਰ ਉਹ ਲੋਕ ਚੰਗੇ ਹੁੰਦੇ, ਜੇ ਉਹਨਾਂ ਨੇ ਵਾਕਿਆ ਹੀ ਜ਼ਿੰਮੇਵਾਰੀ ਨਾਲ ਇਸ ਮੌਕੇ ਸਰਗਰਮੀ ਕੀਤੀ ਹੁੰਦੀ, ਤਾਂ ਅੱਜ ਪੰਜਾਬ ਦੇ ਵਿੱਚ ਸਰਦਾਰ ਸੁਖਦੇਵ ਸਿੰਘ ਢੀਂਡਸੇ ਵਾਲੀ ਧਿਰ ਜਾਂ ਕੋਈ ਹੋਰ ਧਿਰ ਅਕਾਲੀ ਦਲ ਬਣਨ ਵੱਲ ਵੱਧ ਰਹੀ ਹੁੰਦੀ। ਪਰ ਸਾਡੇ ਲਈ ਇਹ ਗੱਲ ਬੜੀ ਹੈਰਾਨੀ ਵਾਲੀ ਆ ਕਿ ਬਾਦਲ ਪਰਿਵਾਰ ਜਿਹੜਾ ਹੈ ਜਾਂ ਬਾਦਲ ਪਰਿਵਾਰ ਵਾਲਾ ਅਕਾਲੀ ਦਲ ਜਿਹੜਾ ਹੈ ਉਹ ਲੋਕਾਂ 'ਚ ਬਿਲਕੁਲ ਸਿਫਰ ਦੇ ਸਟੇਜ ਤੇ ਚਲੇ ਗਿਆ ਹੋਇਆ, ਤੇ ਦੂਜੇ ਜਿਹੜੇ ਦਲ ਨੇ ਇੱਥੋਂ ਤੱਕ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉਹਨੇ ਵੀ ਪੰਜਾਬ ਭਰ ਦੇ ਵਿੱਚ ਸਰਗਰਮੀਆਂ ਤੋੜ ਕੇ ਆਪਦੇ ਆਪ ਨੂੰ ਮਜ਼ਬੂਤ ਕਰਨ ਵੱਲ ਨੂੰ ਕਦਮ ਨਹੀਂ ਪੱਟੇ। ਹੁਣ ਮਾਹੌਲ ਇਹ ਬਣਾਇਆ ਜਾ ਰਿਹਾ ਕਿ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਬਗੈਰ ਗੁਜ਼ਾਰਾ ਹੀ ਨਹੀਂ। ਕੱਲ ਇੱਕ ਇੰਟਰਵਿਊ ਦੌਰਾਨ ਸਰਦਾਰ ਪਰਮਜੀਤ ਸਿੰਘ ਸਰਨਾ ਜਲੰਧਰ 'ਚ ਆ ਕੇ ਇਹੀ ਗੱਲ ਉੱਥੇ ਕਹਿ ਰਹੇ ਸੀ ਕਿ ਜੀ ਇਹ ਤੋਂ ਬਗੈਰ ਹੋਰ ਆਪਣੇ ਕੋਲੇ ਹੈ ਕਿਹੜਾ, ਹੋਰ ਕਿਹੜਾ ਸਾਰਿਆਂ ਨੂੰ ਮਨਜ਼ੂਰ ਹੋ ਜਾਊਗਾ। ਸੋ ਉਹ ਬਾਦਲ ਜਾਂ ਉਹ ਬਾਦਲ ਪਰਿਵਾਰ ਜਾਂ ਉਹੀ ਸਾਰੇ ਲੋਕ ਜਿਨ੍ਹਾਂ ਨੂੰ ਸਿੱਖ ਸੰਗਤਾਂ ਨੇ ਨਕਾਰਿਆ, ਰੱਦ ਕੀਤਾ ਕਿ ਇਹ ਤਾਂ ਇਜ਼ਹਾਰ ਆਲਮ ਵਰਗਿਆਂ ਨਾਲ ਯਾਰੀਆਂ ਪਾਉਂਦੇ, ਇਹ ਤਾਂ ਸੈਣੀ ਵਰਗਿਆਂ ਨੂੰ ਅਹੁਦੇ ਦਿੰਦੇ, ਇਹ ਤਾਂ ਸਿੱਖਾਂ ਨੂੰ ਤੇ ਸਿੱਖੀ ਦੀ ਗੱਲ ਕਰਨ ਵਾਲਿਆਂ ਨੂੰ ਜਲੀਲ ਕਰਦੇ ਆ, ਉਹਨਾਂ ਤੇ ਪਰਚੇ ਪਵਾਉਂਦੇ ਆ, ਇਹ ਤਾਂ ਬਰਗਾੜੀ ਤੇ ਬਹਿਬਲ ਵਰਗੇ ਕਾਂਡ ਕਰਾਉਣ ਵਾਲਿਆਂ ਦੇ ਨਾਲ
ਇਹ ਤਾਂ ਸਿੱਖਾਂ ਦੇ ਇਸ਼ਟ ਦੀ ਬੇਅਦਬੀ ਕਰਨ ਵਾਲਿਆਂ ਨੂੰ ਬਚਾਉਣ ਤੇ ਇਨਸਾਫ ਮੰਗਣ ਵਾਲੇ ਲੋਕਾਂ ਨੂੰ ਲੋਕਾਂ ਉੱਤੇ ਜ਼ੁਲਮ ਕਰਨ ਵਾਲਿਆਂ ਦੇ ਨਾਲ। ਇਹ ਤਾਂ ਉਹਨਾਂ ਬੁੱਚੜ ਪੁਲਿਸਿਆਂ ਨੂੰ ਅਣਪਛਾਤੀ ਪੁਲਿਸ ਕਹਿੰਦੇ ਆ, ਜਿਨ੍ਹਾਂ ਨੇ ਸਿੱਖਾਂ ਦੇ ਉੱਤੇ ਗੋਲੀਆਂ ਚਲਾ ਕੇ ਉੱਤੇ ਕਤਲ ਕੀਤੇ, ਸਿੱਖ ਸ਼ਹੀਦੀਆਂ ਹੋਈਆਂ ਦੋ। ਤੋਂ ਇਸ ਤਰ੍ਹਾਂ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਫੇਰ ਪਰਮਜੀਤ ਸਿੰਘ ਸਰਨੇ ਹੁਣੀ ਕਹਿ ਰਹੇ ਨੇ, ਹਾਲਾਂਕਿ ਇਹ ਆਪਾਂ ਨੂੰ ਸਭ ਨੂੰ ਪਤਾ ਕਿ ਇਹ ਸਿਆਸੀ ਕਾਰਨਾਂ ਕਰਕੇ ਗੱਲਾਂ ਹੋ ਰਹੀਆਂ ਨੇ, ਕਿਉਂਕਿ ਅੰਦਰ ਪੰਥ ਦਾ ਕੌਮ ਦਾ ਦਰਦ ਨਹੀਂ ਜਾਗ ਪਿਆ। ਇਹਨਾਂ ਹੀ ਸਰਨੇ ਹੁਣਾਂ ਨੂੰ ਇਸੇ ਬਾਦਲ ਪਰਿਵਾਰ ਨੇ ਡੱਕਰਿਆ ਸੀ ਤੇ ਇੱਕ ਦੂਜੇ ਖਿਲਾਫ ਧੜੀ ਧੜੀ ਦੇ ਇਹਨਾਂ ਨੇ ਬਿਆਨ ਵੀ ਦਿੱਤੇ ਸੀ। ਪਰ ਹੁਣ ਦਿੱਲੀ ਦੇ ਵਿੱਚ ਇਹਨਾਂ ਦੇ ਯਾਰਾਂ ਨੇ, ਬੀਜੇਪੀ ਵਾਲਿਆਂ ਨੇ ਇਹਨਾਂ ਨੂੰ ਧੱਕ ਕੇ ਖੁੰਝੇ ਲਾ ਦਿੱਤਾ ਹੋਇਆ, ਸਰਨੇ ਹੁਣਾਂ ਨੂੰ ਤੇ ਬਾਦਲ ਹੁਣਾਂ ਨੂੰ ਵੀ। ਇਸ ਕਰਕੇ ਇਹਨਾਂ ਨੇ ਹੁਣ ਦਿੱਲੀ ਵਿੱਚ ਆਪਦੀ ਸਾਖ ਬਣਾਉਣ ਦੇ ਲਈ ਬਾਦਲ ਪਰਿਵਾਰ ਨਾਲ, ਬਾਦਲ ਦਲ ਨਾਲ ਸਾਂਝ ਪਾਈ ਆ ਤੇ ਪੰਜਾਬ ਦੇ ਵਿੱਚ ਆ ਕੇ ਸਰਨਾ ਸਾਹਿਬ ਲੋਕਾਂ ਨੂੰ ਮੱਤਾ ਦੇ ਰਹੇ ਆ ਕਿ ਸਮੁੱਚੀਆਂ ਪੰਥਕ ਧਿਰਾਂ ਇਕਜੁੱਟ ਹੋ ਜਾਣ। ਇਹ ਜਿਹੜਾ ਸਾਰਾ ਸ਼ੋਸ਼ੇਬਾਜ਼ੀ ਵਾਲਾ, ਡਰਾਮੇਬਾਜ਼ੀ ਵਾਲਾ ਦੌਰ ਆ, ਇਹਦੇ ਵਿੱਚ ਕਹਿੰਦੇ ਆ ਬਈ ਅਸੀਂ ਤਾਂ ਜੀ ਕੌਮ ਦੀ ਚੜ੍ਹਦੀ ਕਲਾ ਲਈ, ਭਾਈ ਜਦੋਂ ਕੌਮ ਨੇ ਤੁਹਾਨੂੰ ਤਾਕਤ ਦਿੱਤੀ 1997 ਤੋਂ ਲੈ ਕੇ ਹੁਣ ਤੱਕ 3 ਵਾਰੀ ਸਰਕਾਰ ਬਣਾ ਕੇ ਦਿੱਤੀ, ਤੁਸੀਂ ਉਦੋਂ ਉਹੀ ਸਭ ਕੁਝ ਕੀਤਾ ਜਿਹੜਾ ਭਾਰਤੀ ਹਕੂਮਤੀ ਤੰਤਰ ਦੀਆਂ ਹੋਰ ਸਿਆਸੀ ਧਿਰਾਂ ਕਰਦੀਆਂ ਨੇ। ਤੁਸੀਂ ਸਿੱਖਾਂ ਉੱਤੇ ਜ਼ੁਲਮ ਕੀਤੇ, ਪੰਥ ਤੇ ਪੰਜਾਬ ਦਾ ਨੁਕਸਾਨ ਕੀਤਾ, ਡੇਰਾ ਸਰਸਾ ਤੇ ਹੋਰ ਸਿੱਖੀ ਦੇ ਦੁਸ਼ਮਣਾਂ ਨੂੰ ਪੂਰੀ ਸਰਪ੍ਰਸਤੀ ਦਿੱਤੀ। ਸਾਫ਼ ਜੀ ਗੱਲ ਆ ਕਿ ਜਿੱਦਣ ਹੁਣ ਦੁਬਾਰਾ ਇਹਨਾਂ ਕੋਲੇ ਰਾਜ ਭਾਗ ਦੀ ਤਾਕਤ ਕਿਸੇ ਤਰੀਕੇ ਨਾਲ ਆ ਗਈ ਤਾਂ ਜਿਹੜੇ ਸਿੱਖਾਂ ਨੇ ਇਹਨਾਂ ਦਿਨਾਂ ਦੇ ਵਿੱਚ ਬਾਦਲ ਪਰਿਵਾਰ ਦੀਆਂ ਕਰਤੂਤਾਂ ਦਾ ਵਿਰੋਧ ਕੀਤਾ, ਉਹਨਾਂ ਦੀ ਦੁਰਗਤੀ ਜੋ ਹੋਣੀ ਆ ਸੋ ਹੋਣੀ ਆ। ਪਰ ਜਿਹੜਾ ਕੰਮ ਪਹਿਲਾਂ ਰਹਿ ਗਿਆ, ਜਿਹੜੇ ਸਿੱਖੀ ਦੇ ਦੁਸ਼ਮਣ ਡੇਰੇ ਆ, ਬੀਜੇਪੀ ਵਾਲਿਆਂ ਤੋਂ ਕਿਸੇ ਨੂੰ ਆਸ ਸੀਗੀ? ਬੜੇ ਲੋਕਾਂ ਨੂੰ ਲੱਗਦਾ ਸੀਗਾ ਕਿ ਇਹਨਾਂ ਨੇ ਤਾਂ ਹੋਰ ਜਿਹੜੇ ਸਾਰੇ ਪੰਜਾਬ ਭਾਰਤ ਵਿੱਚ ਇਹੋ ਜਿਹੇ ਸਾਧ ਬਾਬੇ ਸੀ ਉਹ ਚੱਕ ਕੇ ਅੰਦਰ ਮਾਰੇ, ਇਹ ਡੇਰਾ ਸਰਸਾ ਵਾਲਿਆਂ ਨੂੰ ਵੀ ਚੱਕ ਕੇ ਅੰਦਰ ਕਰਤਾ। ਹੁਣ ਨਹੀਂ ਇਹ ਡੇਰਾ ਸਰਸਾ ਦੇ ਨੇੜੇ ਲੱਗਦੇ। ਪਰ ਹਰਿਆਣੇ 'ਚ ਵੋਟਾਂ ਕਾਹਦੀਆਂ ਆਈਆਂ, ਇਹਨਾਂ ਨੂੰ ਲੱਗਦਾ ਕਿ ਅਸੀਂ ਸਰਸੇ ਵਾਲੀਆਂ ਵੋਟਾਂ ਨਾਲ ਹੀ ਜਿੱਤਣਾ, ਤੇ ਅੱਜ ਉਹਦੇ ਪ੍ਰੋਗਰਾਮਾਂ ਨੂੰ ਆਨਲਾਈਨ ਸਤਸੰਗ, ਪੰਜਾਬ ਦੇ ਵਿੱਚ ਨਵੇਂ ਡੇਰੇ ਖੋਲਣ ਦੇ ਐਲਾਨ, ਇਹ ਸਾਰਾ ਕੁਝ ਜਿਹੜਾ ਹੈਗਾ ਚੱਲ ਰਿਹਾ ਤੇ ਪੰਥਕ ਸੰਸਥਾਵਾਂ ਦਾ ਘਾਣ ਕਰਤਾ ਬਾਦਲ ਪਰਿਵਾਰ ਨੇ। ਬਾਦਲ ਪਰਿਵਾਰ ਨੇ ਕੀ ਕੀਤਾ ਕਿ ਉਹ ਸਿੱਖ ਸੰਗਤਾਂ, ਉਹ ਸਿੱਖ ਦਲ ਜਾਂ ਜਥੇਬੰਦੀਆਂ, ਧਿਰਾਂ, ਉਹਨਾਂ ਨੂੰ ਇੰਨਾ ਕੁ ਕਮਜ਼ੋਰ ਕਰ ਦਿੱਤਾ ਹੋਇਆ ਕਿ ਅੱਜ ਉਹ ਆਪਦੇ ਬਲਬੂਤੇ ਉੱਤੇ ਬਹੁਤ ਵੱਡੀ ਲੜਾਈ ਲੜਨ ਦੇ ਵਿੱਚ ਸਮਰੱਥ ਨਹੀਂ ਹੈ। ਤੇ ਜਦੋਂ ਉਹਨਾਂ ਪੰਥਕ ਧਿਰਾਂ ਨੂੰ, ਕੌਮੀ ਦਰਦ ਰੱਖਣ ਵਾਲੇ ਲੋਕਾਂ ਨੂੰ ਇਹ ਦਿਖ ਰਿਹਾ ਸੀ ਕਿ ਸਾਡਾ ਨੁਕਸਾਨ ਇਸ ਵੇਲੇ ਕੌਮ ਦਾ ਬਾਦਲ ਪਰਿਵਾਰ ਕਰ ਰਿਹਾ, ਉਹਨਾਂ ਨੇ ਵੀ ਆਪਦੀ ਸਾਰੀ ਜਿਹੜੀ ਟੱਕਰ ਸੀ ਜਾਂ ਸਾਰਾ ਵਿਰੋਧ ਸੀ ਉਹ ਬਾਦਲ ਪਰਿਵਾਰ ਨਾਲ ਰੱਖਿਆ। ਸੋ ਇਸ ਤਰੀਕੇ ਨਾਲ ਪੰਥਕ ਅਤੇ ਬਾਦਲਕਿਆਂ ਦੇ ਟਕਰਾਅ ਵਿੱਚ ਸਿੱਖਾਂ ਦਾ ਤੇ ਸਿੱਖੀ ਦਾ ਬਹੁਤ ਨੁਕਸਾਨ ਹੋਇਆ, ਜਿਹੜਾ ਕਿ ਹੁਣ ਅੱਗੇ ਵੀ ਨਹੀਂ ਰੁਕਣਾ, ਕਿਉਂਕਿ ਬਾਦਲਕਿਆਂ ਨੇ ਹਟਣਾ ਨਹੀਂ। ਇਹਨਾਂ ਨੇ ਸਿਆਸੀ ਖੇਤਰ ਵਿੱਚ ਆਪਦੀ ਦੁਬਾਰਾ ਖੁੱਸੀ ਹੋਈ ਸ਼ਾਨ ਜਿਹੜੀ ਆ, ਖੁੱਸੀ ਹੋਈ ਰਾਜਸੀ ਤਾਕਤ ਆ ਜਿਹੜੀ, ਉਹ ਦੁਬਾਰਾ ਹਥਿਆਉਣ ਦੀ ਕਰਤੂਤ ਕਰਨ ਨੂੰ ਹਟਣਾ ਨਹੀਂ। ਤੇ ਸਿੱਖਾਂ ਨੂੰ ਉਹ ਧਿਰ ਕਦੇ ਮਨਜ਼ੂਰ ਨਹੀਂ ਹੋ ਸਕਦੀ ਜਿਹਦੇ ਵਿੱਚ ਇਹ ਪਰਿਵਾਰ ਹੋਵੇ। ਪਰ ਹੁਣ ਜਿਹੜਾ ਮਾਹੌਲ ਅੱਗੇ ਬਣਦਾ ਜਾ ਰਿਹਾ, ਜੇ ਉਹ ਤੇ ਨਜ਼ਰ ਮਾਰੀਏ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਦਾ, ਜਿਹੜੀ ਕਿ ਸਾਲਾਨਾ ਚੋਣ ਹੁੰਦੀ ਹੈ, ਉਹ ਨਵੰਬਰ 'ਚ ਹੁੰਦੀ ਹੈ। ਇਸ ਵਾਰ ਬੀਬੀ ਜਗੀਰ ਕੌਰ ਜਿਹੜੀ ਆ ਉਹ ਪੂਰੀ ਤਰ੍ਹਾਂ ਮੈਦਾਨ ਵਿੱਚ ਡਟ ਚੁੱਕੀ ਆ ਤੇ ਸਰਦਾਰ ਹਰਜਿੰਦਰ ਸਿੰਘ ਧਾਮੀ ਤੇ ਉਹਨਾਂ ਵਾਲੀ ਟੀਮ ਨੂੰ ਇੱਕ ਤਰੀਕੇ ਨਾਲ ਚੈਲੰਜ ਮਿਲ ਰਿਹਾ। ਪਿਛਲੇ ਸਾਲ ਜਦੋਂ ਵੀ ਸਰਦਾਰ ਹਰਜਿੰਦਰ ਸਿੰਘ ਧਾਮੀ ਨੂੰ ਪ੍ਰਧਾਨ ਬਣਾਇਆ ਗਿਆ ਸੀ, ਉਦੋਂ ਤੋਂ ਹੀ ਸਾਫ਼ ਦਿਖਦਾ ਸੀਗਾ ਕਿ ਇਸ ਤਰ੍ਹਾਂ ਦੇ ਪੱਤੇ ਖੇਡੇ ਜਾਣਗੇ ਕਿ ਧਾਮੀ ਸਾਹਿਬ ਹੁਣੀ ਜਿਹੜੇ ਨੇ ਉਹ ਲੋਕਾਂ ਦੇ ਵਿੱਚ ਰੱਦ ਹੋ ਜਾਣ ਤੇ ਦੁਨੀਆ ਕਵੇ ਕਿ ਇਹਨਾਂ ਤੋਂ ਕਿਹੜਾ ਕੁਝ ਹੋ ਗਿਆ। ਕਹਿੰਦੇ ਸੀਗੇ ਸਾਫ਼ ਸੁਥਰੇ ਕਿਰਦਾਰ ਵਾਲੇ ਬੰਦੇ ਚਾਹੀਦੇ ਨੇ। ਸੋ ਜਦੋਂ ਪੂਰਾ ਸਿਸਟਮ ਤੁਹਾਨੂੰ ਅਸਫਲ ਬਣਾਉਣ ਤੇ ਤੁਲਿਆ ਹੋਵੇ, ਉਦੋਂ ਵੀ ਤੁਸੀਂ ਕੁਝ ਨਾ ਕੁਝ ਕਰਕੇ ਦਿਖਾ ਦਵੋ, ਬੜੀ ਵੱਡੀ ਗੱਲ ਹੁੰਦੀ ਆ। ਲੋਕਾਂ ਨੂੰ ਸਾਫ਼ ਦਿਖ ਰਿਹਾ ਕਿ ਪਿਛਲੀਆਂ ਵਾਰੀਆਂ ਨਾਲੋਂ, ਪਿਛਲੇ ਪ੍ਰਧਾਨਾਂ ਨਾਲੋਂ ਫੇਰ ਕਿਸੇ ਹੱਦ ਤੱਕ ਸਰਦਾਰ ਹਰਜਿੰਦਰ ਸਿੰਘ ਧਾਮੀ ਵਾਲੀ ਟੀਮ ਆ ਜਿਹੜੀ ਉਹ ਸਫਲ ਰਹੀ ਹੈ। ਸਿੱਖ ਸੰਘਰਸ਼ ਨਾਲ ਸੰਬੰਧਿਤ ਜਿਨ੍ਹਾਂ ਪਰਿਵਾਰਾਂ ਨੂੰ, ਜਿਨ੍ਹਾਂ ਲੋਕਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਮਾਇਕ ਮਦਦ ਕੀਤੀ ਗਈ ਆ,
5-5 ਲੱਖ ਤਾਂ ਬੇਅੰਤ ਸਿੰਘ ਕਾਂਡ ਵਾਲੇ 2 ਸਿੰਘਾਂ ਨੂੰ ਦਿੱਤਾ ਗਿਆ। ਹੋਰ ਜਿਹੜੇ ਨੇ ਭੈਣ ਭਰਾ ਉਹਨਾਂ ਦੀ ਵੀ ਮਦਦ ਹੋਈ ਆ। ਪਰ ਇਹ ਜਿਹੜੀ ਸਾਰੀ ਮਦਦ ਆ ਇਹ ਬੇਸ਼ੱਕ ਗੁਰੂ ਦੀ ਗੋਲਕ ਵਿੱਚੋਂ ਆਈ ਆ। ਅਸੀਂ ਤਾਂ ਇਹਦੇ ਨਾਲੋਂ ਵੀ ਵੱਧ ਦੀ ਆਸ ਰੱਖਦੇ ਆ ਕਿ ਹੋਣੀ ਚਾਹੀਦੀ ਆ। ਪਰ ਇਸ ਤੋਂ ਪਹਿਲਾਂ ਬੀਤੇ ਦੌਰ ਦੇ ਵਿੱਚ ਗਾਹੇ ਵਗਾਹੇ ਕਿਸੇ ਹੋਰ ਕਾਰਨ ਕਰਕੇ ਜ਼ਰੂਰ ਮਦਦ ਸਿੱਖ ਸੰਘਰਸ਼ ਨਾਲ ਸੰਬੰਧਿਤ ਲੋਕਾਂ ਦੀ ਹੋਈ ਆ। ਪਰ ਜਿਸ ਤਰੀਕੇ ਦਾ ਮਾਹੌਲ ਇਸ ਵਾਰ ਰਿਹਾ ਉਵੇਂ ਦਾ ਕਦੇ ਨਹੀਂ ਸੀ ਬਣਿਆ। ਸ਼੍ਰੋਮਣੀ ਕਮੇਟੀ ਨੇ ਆਪ ਖੁਦ ਦੱਸਿਆ ਕਿ 1984 ਚ ਭਾਰਤੀ ਹਕੂਮਤ ਨੇ ਜਦੋਂ ਹਮਲਾ ਕੀਤਾ ਹੈ, ਜਿਹੜੇ ਧਾਰਮੀ ਫੌਜੀਆਂ ਨੇ ਉਸ ਮੌਕੇ ਬੈਰਕਾਂ ਛੱਡੀਆਂ, ਸਰਕਾਰੀ ਨੌਕਰੀਆਂ ਛੱਡੀਆਂ, ਉਹਨਾਂ ਧਾਰਮੀ ਫੌਜੀਆਂ ਨੂੰ 8.85 ਕਰੋੜ ਰੁਪਏ ਦੀ ਸਹਾਇਤਾ ਜਿਹੜੀ ਆ ਉਹ ਪਿਛਲੇ ਸਮੇਂ ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਕੀਤੀ ਹੈ। ਚੰਗੀ ਗੱਲ ਆ। ਜੇਕਰ ਹੋਰ ਜਿਹੜੇ ਗਲਤ ਜੇ ਪੁੱਠੇ ਸਿੱਧੇ ਜੇ ਕੰਮ ਨੇ ਉਹ ਇੰਨੇ ਕਰਦੇ ਆ ਤਾਂ ਸਾਡੇ ਧਰਮ ਦੇ ਵਿੱਚ ਕੌਮ ਦੇ ਲਈ ਜਿਨ੍ਹਾਂ ਲੋਕਾਂ ਨੇ ਕੁਝ ਕੀਤਾ ਉਹਨਾਂ ਨੂੰ ਜੇਕਰ ਇਸ ਤਰੀਕੇ ਨਾਲ ਮਾਇਕ ਮਦਦ ਕੀਤੀ ਜਾਵੇ ਤਾਂ ਚੰਗੀ ਗੱਲ ਆ। ਤੇ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਦੀ ਮਦਦ ਜਾਂ ਜਿਹੜੇ ਵਕੀਲ ਨੇ ਉਹਨਾਂ ਦੀਆਂ ਫੀਸਾਂ ਵਗੈਰਾ ਦੇਣ ਦੇ ਲਈ, ਹੋਰ ਕਈ ਇਹੋ ਜਿਹੇ ਕੰਮਾਂ ਦੇ ਲਈ ਵੀ ਸ਼੍ਰੋਮਣੀ ਕਮੇਟੀ ਨੇ ਮਦਦ ਕੀਤੀ ਹੈ। ਇਹ ਬਹੁਤ ਸਾਰੇ ਲੋਕਾਂ ਨੂੰ ਅੱਜ ਬੜੀ ਹੈਰਾਨੀ ਆ ਕਿ 1.37 ਕਰੋੜ ਰੁਪਏ ਤਾਂ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਦੇ ਕੇਸਾਂ 'ਚ ਮਦਦ ਜਿਹੜੀ ਆ ਉਹ ਕੀਤੀ ਗਈ ਹੈ। ਹਾਂ, ਇਹ ਜ਼ਰੂਰ ਆ ਕਿ ਉਹਨਾਂ ਸਾਰਿਆਂ ਦੇ ਬਾਰੇ ਜਿਵੇਂ ਆਮ ਬੰਦਾ ਪਾਉਂਦਾ ਪੋਸਟਾਂ ਸੋਸ਼ਲ ਮੀਡੀਆ ਤੇ ਜਾਂ ਚਰਚਾ ਹੁੰਦੀ ਆ ਉਵੇਂ ਨਹੀਂ ਕਰਵਾਈ। ਪਰ ਗੁਰਦੁਆਰਾ ਗਜਟ ਦੇ ਵਿੱਚ ਮੈਂ ਪਿੱਛੇ ਪੜ੍ਹਿਆ ਕਿ ਸਾਡੇ ਸਿੱਖ ਸੰਘਰਸ਼ ਨਾਲ ਸੰਬੰਧਿਤ ਬਹੁਤ ਸਾਰੇ ਵੀਰਾਂ ਦੀ ਮਦਦ ਜਿਹੜੀ ਆ ਸੰਬੰਧ ਜਿਹੜਾ ਹੈ ਸ਼੍ਰੋਮਣੀ ਕਮੇਟੀ ਰਾਹੀਂ ਉਹ ਦਿੱਤਾ ਗਿਆ। ਹੁਣ ਇਹ ਗੱਲਾਂ ਤਾਂ ਕਰ ਰਹੇ ਆ ਕਿ ਜਦੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਸੀ ਉਸ ਮੌਕੇ ਤਾਂ ਕਾਫੀ ਇਸ ਤਰੀਕੇ ਦੇ ਕਾਰਜ ਹੋਏ ਨੇ ਕਿ ਜਿਹੜਾ ਸਿੰਘਾਂ ਨੂੰ ਹਕੂਮਤ ਨੇ ਸਤਾਇਆ ਉਹਨਾਂ ਦੇ ਪਰਿਵਾਰਾਂ ਨੂੰ ਸ਼੍ਰੋਮਣੀ ਕਮੇਟੀ ਦੇ ਅਦਾਰਿਆਂ 'ਚ ਨੌਕਰੀ ਵਗੈਰਾ ਮਿਲ ਗਈ ਜਾਂ ਮਾਇਕ ਮਦਦ ਹੋ ਗਈ। ਪਰ ਆਲ ਓਵਰ ਤੌਰ ਤੇ ਬਾਕੀ ਜਿਹੜਾ ਵੇਲਾ ਉਦੋਂ ਇਹੋ ਜਿਹੀ ਕੋਈ ਗੱਲ ਨਹੀਂ ਸੀ। ਹਾਂ, ਸਰਦਾਰ ਹਰਜਿੰਦਰ ਸਿੰਘ ਧਾਮੀ ਦੇ ਟੀਮ ਦੇ ਵਿੱਚ ਜਥੇਦਾਰ ਕਰਨੈਲ ਸਿੰਘ ਪੰਜੋਲੀ ਇੱਕ ਇਹੋ ਜਿਹੀ ਭਾਵਨਾ ਰੱਖਣ ਵਾਲੇ ਜਥੇਦਾਰ ਟੌਹੜਾ ਦੇ ਨਜ਼ਦੀਕੀਆਂ ਵਿੱਚੋਂ ਸੀ ਜਿਨ੍ਹਾਂ ਨੇ ਕਾਫੀ ਮਦਦ ਜਿਹੜੀ ਆ ਕਰਾਈ ਆ। ਪਰ ਅਸੀਂ ਇਹ ਨਹੀਂ ਕਹਿੰਦੇ ਕਿ ਇਕੱਲੀ ਮਦਦ ਕਰਕੇ, ਅਸੀਂ ਇਹ ਕਹਿੰਦੇ ਆ ਕਿ ਜਿਹੜੇ ਲੋਕਾਂ ਦੇ ਦਿਲ ਦਿਮਾਗ ਅੰਦਰ ਸਿੱਖ ਸੰਘਰਸ਼ ਨਾਲ ਸੰਬੰਧਿਤ ਲੋਕਾਂ ਦੇ ਖਿਲਾਫ ਕੜੱਤਣ, ਜਿਨ੍ਹਾਂ ਦੇ ਮਨਾਂ ਦੇ ਵਿੱਚ ਪੰਥਕ ਸੋਚ ਵਾਲਿਆਂ ਦੇ ਪ੍ਰਤੀ ਨਫ਼ਰਤ ਵਾ, ਉਹਨਾਂ ਨਾਲੋਂ ਮੱਲੋ ਮੱਲੀ ਸਾਨੂੰ ਉਹ ਲੋਕ ਚੰਗੇ ਲੱਗਣਗੇ ਜਿਹੜੇ ਕੌਮੀ ਦਰਦ ਰੱਖਣ ਵਾਲਿਆਂ ਦੇ ਹੱਕ ਵਿੱਚ ਨੇ, ਉਹਨਾਂ ਦੀ ਭਾਵਨਾ ਦੀ ਕਦਰ ਕਰਦੇ। ਨਹੀਂ ਤਾਂ ਇੱਥੇ ਇਹ ਹੁੰਦਾ ਵੀ ਇੰਦਰਾ ਨੂੰ ਸੋਧਣ ਵਾਲੇ ਸਰਦਾਰ ਬੇਅੰਤ ਸਿੰਘ ਦੇ ਪਰਿਵਾਰ ਨੇ ਆਉਣਾ ਸੀ ਤੇ ਮੈਂ ਗੁਰੂ ਰਾਮਦਾਸ ਸਰਾਂ ਦੇ ਵਿੱਚ ਜਾਂ ਗੁਰੂ ਨਾਨਕ ਨਿਵਾਸ ਵਿੱਚ ਜਾਂ ਕਿਤੇ ਵੀ ਹੋਰ ਕਮਰਾ ਉਹਨਾਂ ਨੂੰ ਲੈ ਕੇ ਨਹੀਂ ਸੀ ਦੇ ਸਕਿਆ ਕਿਉਂਕਿ ਉਹ ਕਹਿੰਦੇ ਜੀ ਕਮਰੇ ਲੱਗ ਗਏ। ਹੁਣ ਇੱਥੇ ਸਭ ਨੂੰ ਪਤਾ ਕਿ ਅੰਦਰ ਖਾਤੇ ਕੀ ਕੁਝ ਚੱਲਦਾ। ਪਰ ਜਦੋਂ ਕੁਰਬਾਨੀ ਵਾਲੇ ਪਰਿਵਾਰਾਂ ਨੂੰ, ਕੁਰਬਾਨੀ ਵਾਲੇ ਸਿੰਘਾਂ ਨੂੰ ਨਹੀਂ ਮਾਣ ਤਾਣ ਮਿਲਦਾ ਸੀ, ਉਹਦੀ ਬਜਾਏ ਜਦੋਂ ਅੱਜ ਥੋੜਾ ਜਿਹਾ ਸਮੂਥ ਤੇ ਚੰਗਾ ਮਾਹੌਲ ਲੱਗਦਾ ਉਦੋਂ ਲੱਗਦਾ ਕਿ ਇਹ ਲੋਕ ਫੇਰ ਵੀ ਕਿਸੇ ਹੱਦ ਤੱਕ ਚੰਗੇ ਆ। ਖੈਰ, ਜਿਹੜਾ ਇਹਨਾਂ ਦਾ ਇਹ ਸਿਸਟਮ ਆ ਉਹ ਤਾਂ ਸਭ ਨੂੰ ਪਤਾ ਹੀ ਆ ਕਿ ਆਪਦੇ ਪੱਖ ਦਾ ਹੀ ਬਾਦਲ ਪਰਿਵਾਰ ਨੇ ਲੈ ਕੇ ਆਉਣਾ। ਇੱਕ ਪਾਸੇ ਪੂਰਾ ਦਾਅਵਾ ਕਰਨਗੇ ਵੱਡਾ ਬਾਦਲ ਤੇ ਛੋਟਾ ਬਾਦਲ ਕਿ ਅਸੀਂ ਸ਼੍ਰੋਮਣੀ ਕਮੇਟੀ ਦੇ ਅਕਾਲ ਤਖਤ ਸਾਹਿਬ ਦੇ ਮਸਲਿਆਂ 'ਚ ਕੋਈ ਦਖਲ ਅੰਦਾਜ਼ੀ ਨਹੀਂ ਕਰਦੇ। ਦੂਜੇ ਪਾਸੇ ਕੱਲ ਫੋਟੋਆਂ ਪਾ ਕੇ ਸੁਖਬੀਰ ਬਾਦਲ ਕੋਲੇ ਸਾਰੇ ਹਾਜ਼ਰੀ ਲਵਾ ਕੇ ਆਏ ਨੇ ਜਿੰਨੇ ਵੀ ਅਗਲੀ ਵਾਰ ਸ਼੍ਰੋਮਣੀ ਕਮੇਟੀ ਦੀ ਐਗਜੈਕਟਿਵ ਦਾ ਹਿੱਸਾ ਬਣਨਾ ਚਾਹੁੰਦੇ ਨੇ। ਉਹ ਜਾ ਕੇ ਕੱਲ ਉੱਥੇ ਵੀ ਫਿਰ ਤੁਸੀਂ ਇਹ ਦਮਗੇ ਜੇ ਕਾਹਤੋਂ ਮਾਰਦੇ ਹੋ ਵੀ ਅਸੀਂ ਕਿਸੇ ਗੱਲ 'ਚ ਹੀ ਨਹੀਂ ਆਉਂਦੇ ਜੀ। ਸਾਫ਼ ਕਹੋ ਕਿ ਸਾਡੇ ਬਣਾਇਆ ਪ੍ਰਧਾਨ ਬਣਦਾ, ਸਾਡੇ ਬਣਾਇਆ ਜਥੇਦਾਰ ਬਣਦਾ। ਪੰਥ ਦਾ ਪਿੱਟਦਾ ਪਹਿਲਾਂ ਹੀ ਵੀ ਸ਼੍ਰੋਮਣੀ ਕਮੇਟੀ ਨੇ ਜਥੇਦਾਰ ਬਦੰਤੀ ਦਾ ਸਨ 2000 ਦੇ ਵਿੱਚ ਜਾਰੀ ਕੀਤਾ ਹੁਕਮਨਾਮਾ ਅੱਜ ਤੱਕ ਨਹੀਂ ਮੰਨਿਆ, ਜਿਹਦੇ ਵਿੱਚ ਇਹ ਲਿਖਿਆ ਗਿਆ ਸੀ ਕਿ ਪੰਜ ਸਿੰਘ ਸਾਹਿਬਾਨ ਜਿਹੜੇ ਨੇ ਜਾਂ ਜਥੇਦਾਰ ਅਕਾਲ ਤਖਤ ਤੇ ਹੋਰ ਜਿਹੜੇ ਸਿੰਘ ਸਾਹਿਬਾਨ ਨੇ ਉਹਨਾਂ ਦੀ ਨਿਯੁਕਤੀ, ਉਹਨਾਂ ਦੇ ਹਟਾਉਣ ਦੇ,
ਉਹਨਾਂ ਦੀ ਤਨਖਾਹ, ਉਹਨਾਂ ਦੇ ਸੇਵਾ ਨਿਯਮਾਂ ਦੇ ਬਾਰੇ ਵਿਧੀ ਵਿਧਾਨ ਘੜਿਆ ਜਾਵੇ। 2000 ਸਨ ਤੋਂ ਅੱਜ 2022 ਆ ਗਿਆ, 22 ਸਾਲ ਲੰਘਾਤੇ ਬਾਦਲ ਪਰਿਵਾਰ ਨੇ, ਪਰ ਉਹਨਾਂ ਨੇ ਜਥੇਦਾਰ ਸਾਹਿਬਾਨ ਦੇ ਸੇਵਾ ਨਿਯਮ ਨਹੀਂ ਘੜਨ ਦਿੱਤੇ। ਖੈਰ, ਅੱਜ ਜਦੋਂ ਸਿੱਖ ਸਮਾਜ ਦੇ ਵਿੱਚ ਬਹੁਤ ਉਤਰਾਅ ਚੜਾਅ ਵਾਲਾ ਮਾਹੌਲ ਹੈ, ਉਸ ਮੌਕੇ ਚੇਤੇ ਆ ਰਿਹਾ ਕਿ ਜੂਨ 84 ਤੋਂ ਬਾਅਦ ਸਿੱਖ ਨੌਜਵਾਨਾਂ ਦਾ ਇੱਕ ਸਮੂਹ ਉੱਠਿਆ, ਜਿਨੇ ਦਿੱਲੀ ਵਿੱਚ ਜਾ ਕੇ ਉਹ ਐਕਸ਼ਨ, ਉਹ ਕਾਰਵਾਈਆਂ ਕੀਤੀਆਂ ਜਿਨ੍ਹਾਂ ਤੇ ਅੱਜ ਪੰਥ ਨੂੰ ਫਖਰ ਆ। ਤੇ ਦਿੱਲੀ ਦੇ ਵਿੱਚ ਜਾ ਕੇ ਉਹਨਾਂ ਕਾਰਵਾਈਆਂ ਦੇ ਨਾਲ ਜਿਹੜਾ ਨਵੰਬਰ 84 ਦੇ ਕਤਲੇਆਮ ਤੋਂ ਬਾਅਦ ਸਿੱਖਾਂ ਦੇ ਵਿੱਚ ਦਹਿਲ ਫੈਲ ਗਿਆ ਸੀ, ਦਹਿਸ਼ਤ ਪੈ ਗਈ ਸੀ, ਉਹ ਸਾਰਾ ਕਾਫੂਰ ਵਾਂਗੂ ਉੱਡ ਗਿਆ ਤੇ ਸਿੱਖ ਜਿਹੜੇ ਆ ਦੁਬਾਰਾ ਪੂਰੀ ਸ਼ਾਨ ਨਾਲ ਉੱਤੇ ਗੱਜਣ ਜੋਗੇ ਹੋ ਗਏ ਸੀ। ਉਹ ਭਾਈ ਬਲਜਿੰਦਰ ਸਿੰਘ ਰਾਜੂ, ਭਾਈ ਜਿੰਦਾ ਸੁੱਖਾ, ਭਾਈ ਰਣਜੀਤ ਸਿੰਘ ਕੁੱਕੀ, ਭਾਈ ਸੁਖਵਿੰਦਰ ਸਿੰਘ ਸੁੱਖੀ, ਭਾਈ ਗੁਰਸ਼ਰਨ ਸਿੰਘ ਗਾਮਾ, ਭਾਈ ਦਲਜੀਤ ਸਿੰਘ ਬਿੱਟੂ ਤੇ ਹੋਰ ਸਾਰੇ ਸਿੰਘ ਸੀ ਜਿਹੜੇ, ਉਹ ਜੇਕਰ ਉਦੋਂ 15 20 30 ਜਣਿਆਂ ਦਾ ਜਿਹੜਾ ਇਹ ਗਰੁੱਪ ਸੀਗਾ, ਜਦੋਂ ਉਹ ਕਾਰਵਾਈਆਂ ਕਰਕੇ ਅੱਜ ਅਸੀਂ ਸਾਰੇ ਫਖਰ ਨਾਲ ਕਹਿੰਦੇ ਆ, ਪਰ ਜਿਹੋ ਜਿਹਾ ਮਾਹੌਲ ਅੱਜ ਸੋਸ਼ਲ ਮੀਡੀਆ ਤੇ ਦਿਖ ਰਿਹਾ, ਆਪਣੀ ਕੌਮ ਦੇ ਵਿੱਚ ਇੱਕ ਗਰੁੱਪ ਹੀ ਪੈਦਾ ਹੋ ਗਿਆ ਜਿਹਦਾ ਕੰਮ ਹੀ ਇਹ ਆ ਕਿ 24 ਘੰਟੇ ਇਹ ਤਾਂ ਰੌਲਾ ਪਾਈ ਜਾਣਾ ਵੀ ਪੰਥ ਖਤਰੇ 'ਚ ਆ, ਸਿੱਖੀ ਉੱਤੇ, ਸਿੱਖਾਂ ਉੱਤੇ ਮਾੜੇ ਦਿਨ ਨੇ। ਪਰ ਜਦੋਂ ਵੀ ਕੋਈ ਇਹਨਾਂ ਚੀਜ਼ਾਂ ਦੇ ਖਿਲਾਫ ਸਰਗਰਮੀ ਕਰਦਾ, ਜਦੋਂ ਵੀ ਕੋਈ ਇਹਨਾਂ ਦੇ ਬਾਰੇ ਕੋਈ ਸਾਰਥਕ ਕਦਮ ਪੁੱਟਦਾ ਕਿ ਮਸਲੇ ਹੱਲ ਕੀਤੇ ਜਾਣ, ਉਹਦੇ ਦੁਆਲੇ ਹੋ ਜਾਂਦੇ ਆ ਕਿ ਇਹਨੂੰ ਘਰੇ ਬਿਠਾਉਣਾ। ਮੈਂ ਇਹ ਗੱਲ ਤਾਂ ਛੇੜੀ ਆ ਵੀ 1984 ਦੇ ਘੱਲੂਘਾਰੇ ਮਗਰੋਂ ਜਿਨ੍ਹਾਂ ਨੇ ਦਿੱਲੀ 'ਚ ਜਾ ਕੇ ਕਾਰਵਾਈਆਂ ਕੀਤੀਆਂ ਨੇ ਨਾ, ਤੇ ਆ ਜਿਹੜਾ ਅੱਜ ਕੱਲ ਸੋਸ਼ਲ ਮੀਡੀਆ ਉੱਤੇ ਗਰੁੱਪ ਜੇ ਪੈਦਾ ਹੋਏ ਨੇ, ਇਹ ਜੇ ਉਦੋਂ ਹੁੰਦੇ ਇਹਨਾਂ ਨੇ ਇਹ ਵੀ ਨਹੀਂ ਕੁਝ ਕਰਨ ਦੇਣਾ ਜਿਹਦੇ ਕਰਕੇ ਅੱਜ ਕੌਮ ਨੂੰ ਫਖਰ, ਕਿਉਂਕਿ ਆਪ ਕਿਸੇ ਜਹੀ ਨਹੀਂ ਤੇ ਗੱਲ ਕਰਨੋਂ ਰਹੀ। ਇੱਕ ਸਿੱਖ ਪਰਿਵਾਰਾਂ ਦੇ ਅੰਦਰੋਂ ਸਿੱਖ ਕਹਾਉਣ ਵਾਲਿਆਂ ਦਾ ਇੱਕ ਇਹੋ ਜਿਹਾ ਸਮੂਹ ਪੈਦਾ ਹੋ ਗਿਆ ਜਿਹਨੇ ਹਰ ਵੇਲੇ ਭਾਰਤੀ ਹਕੂਮਤੀ ਤੰਤਰ ਦੇ ਹਿਸਾਬ ਨਾਲ ਬੋਲਣਾ ਹੁੰਦਾ ਤੇ ਸਿੱਖੀ ਦੀ ਚੜ੍ਹਦੀ ਕਲਾ ਲੋਚਣ ਲਈ ਜੇਕਰ ਦਲ ਖਾਲਸਾ ਕੋਈ ਸੱਦਾ ਦੇ ਦੇਵੇ, ਹਾਏ ਹਾਏ ਮਾਰੇ ਗਏ, ਪੱਟੇ ਗਏ, ਲੁੱਟੇ ਗਏ, ਦਹਾਈਆਂ ਦੇਣ ਲੱਗ ਜਾਣ। ਹੈਰਾਨੀ ਇਸ ਗੱਲ ਦੀ ਹੁੰਦੀ ਆ ਕਿ ਇਹ ਉਹੀ ਬੰਦੇ ਆ ਜਿਹੜੇ 24 ਘੰਟੇ ਕਹਿੰਦੇ ਰਹਿੰਦੇ ਆ ਕਿ ਪੰਥ ਦਾ ਬਣੋ ਕੀ, ਪੰਥ ਖਤਰੇ 'ਚ। ਪਰ ਜਦੋਂ ਕੋਈ ਸੱਦਾ ਦੇ ਦੇਵੇ ਵੀ 15 ਅਗਸਤ ਨੂੰ ਆਪਾਂ ਜਿਹੜੇ ਆ ਪੀੜੇ ਜਿਹੜੇ ਇਹਨਾਂ ਦੇ ਝੰਡੇ ਨੇ ਉਹ ਨਹੀਂ ਲਾਉਣੇ, ਖਾਲਸੇ ਪਰਚਮ ਚਲਾਓ, ਉਦੋਂ ਉਹਦੇ ਖਿਲਾਫ ਡਟ ਜਾਣਾ। ਜੇ ਮਾਨ ਦਲ ਕੋਈ ਸੱਦਾ ਦੇ ਦੇਵੇ ਫੇਰ ਲੇਰਾ ਮਾਰਨ ਲੱਗ ਜਾਣਗੇ। ਹੁਣ ਸਰਦਾਰ ਸਿਮਰਨਜੀਤ ਸਿੰਘ ਮਾਨ 3-4 ਦਿਨ ਇਸ ਗੱਲ ਤੇ ਡਟੇ ਰਹੇ ਕਿ ਕਸ਼ਮੀਰ ਦੇ ਵਿੱਚ ਲੋਕਾਂ ਦੀ ਅਸਲ ਸਥਿਤੀ ਕੀ ਆ, ਉਹ ਮੈਂ ਦੇਖਣ ਜਾਣਾ। ਮੈਂ ਉੱਥੇ ਮੇਰਾ ਹੱਕ ਬਣਦਾ ਬਤੌਰ MP ਵੀ ਤੇ ਬਤੌਰ ਸਿੱਖ ਵੀ ਕਿ ਸਾਡੇ ਗੁਆਂਢ ਦੇ ਵਿੱਚ ਵਸਦੇ ਲੋਕ ਜਿਹੜੇ ਨੇ ਜਦੋਂ ਉੱਥੇ ਰਹਿ ਰਹੇ ਨੇ ਤਾਂ ਉਹਨਾਂ ਦੀ ਅਸਲ ਹਾਲਾਤ ਕੀ ਨੇ, ਪਰ ਉਹਨੂੰ ਨਹੀਂ ਜਾਣ ਦਿੱਤਾ। ਤੇ ਉਹਦੇ ਖਿਲਾਫ ਵੀ ਸੋਸ਼ਲ ਮੀਡੀਆ ਉੱਤੇ ਐਂ ਕਾਹਤੋਂ ਕਰਦਾ, ਉਹ ਕਾਹਤੋਂ ਕਰਦਾ, ਸਰਦਾਰ ਭਗਤ ਸਿੰਘ ਬਾਰੇ ਕਿਉਂ ਬੋਲਿਆ, ਫਲਾਨੀ ਗੱਲ ਕਿਉਂ ਕਹੀ, ਇਹੀ ਕੁਝ ਹੋਰ ਸ਼ਖਸੀਅਤਾਂ ਜਥੇਬੰਦੀਆਂ ਬਾਰੇ ਚੱਲ ਰਿਹਾ। ਸਰਦਾਰ ਭਾਈ ਦਲਜੀਤ ਸਿੰਘ ਬਿੱਟੂ, ਭਾਈ ਲਾਲ ਸਿੰਘ ਅਕਾਲਗੜ੍ਹ ਤੇ ਹੋਰ ਇਹੋ ਜਿਹੇ ਸਿੱਖ ਸੰਘਰਸ਼ ਨੂੰ ਪ੍ਰਣਾਏ ਹੋਏ ਕੁਝ ਸਿੰਘਾਂ ਨੇ ਅੱਜ ਇੱਥੇ ਗੁਰਦੁਆਰਾ B ਬਲਾਕ ਸ਼ਹੀਦਗੰਜ ਦੇ ਵਿੱਚ ਇਕੱਤਰਤਾ ਬੁਲਾਈ ਸੀ। 5-6 ਘੰਟੇ ਗੁਰਮਤਿ ਮੰਥਨ ਹੋਇਆ ਆ ਤੇ ਉੱਥੇ ਅਕਾਲੀ ਅਤੇ ਅਕਾਲ ਤਖਤ ਸਾਹਿਬ ਬਾਰੇ, ਸਿੱਖ ਫਲਸਫੇ ਬਾਰੇ, ਸਿੱਖ ਇਤਿਹਾਸ ਬਾਰੇ ਬੜੀਆਂ ਗੰਭੀਰ ਵਿਚਾਰਾਂ ਹੋਈਆਂ। ਬੜੇ ਸੁਚੱਜੇ ਅਤੇ ਬੜੇ ਇੱਕ ਜਿਵੇਂ ਕਹਿ ਦਈਏ ਵੀ ਗੁੱਝਾ ਹੋਇਆ ਪ੍ਰੋਗਰਾਮ ਸੀ, ਬੜਾ ਸੋਹਣਾ ਪ੍ਰੋਗਰਾਮ ਸੀ। ਔਰ ਉੱਥੇ ਜਿਹੜੇ ਲੋਕ ਪਹੁੰਚੇ ਉਹਨਾਂ ਸਾਰਿਆਂ ਅੰਦਰ ਕੌਮ ਦਾ ਦਰਦ ਸੀ, ਕਿਉਂਕਿ ਕੋਈ ਜਿਹੜਾ ਰਾਹ ਵਾ ਉਹ ਪੰਥ ਦੀ ਚੜ੍ਹਦੀ ਕਲਾ ਵਾਲਾ ਕਿਸੇ ਪਾਸੋਂ ਦਿਖ ਨਹੀਂ ਰਿਹਾ। ਪਰ ਧੰਨਵਾ ਕੁਝ ਲੋਕ ਜਿਨ੍ਹਾਂ ਨੂੰ ਇਹਦੇ ਤੋਂ ਵੀ ਇਤਰਾਜ਼ ਆ ਕਿ ਜੀ ਇਹ ਕਾਹਤੋਂ ਇਸ ਤਰ੍ਹਾਂ ਕਰਦੇ ਆ। ਭਾਈ ਦਲਜੀਤ ਸਿੰਘ ਵਾਲੀ ਧਿਰ ਜੇ ਕੋਈ ਸਰਗਰਮੀ ਕਰੇ ਉਹ ਤੇ ਇਤਰਾਜ਼ ਆ, ਤੇ ਜੇਕਰ ਭਾਈ ਅਮਰਤਪਾਲ ਸਿੰਘ ਵਾਲੀ ਧਿਰ ਕੋਈ ਕਰੇ ਉਹ ਤੇ ਇਤਰਾਜ਼ ਆ। ਇਹ ਲੋਕ ਕੌਣ ਨੇ? ਇਹ ਕਦੇ ਕਹਿੰਦੇ ਆ ਵੀ ਅਸੀਂ ਲਿਵਰ ਲਵਾਂ, ਕਦੇ ਕਹਿੰਦੇ ਆ ਅਸੀਂ ਕਾਮਰੇਡ ਆ, ਕਦੇ ਕਹਿੰਦੇ ਆ ਅਸੀਂ ਸਿੱਖ ਵਾਂ, ਕਦੇ ਕੁਛ ਵਾਂ। ਪਰ ਇਹ ਸਾਰੇ ਦੇ ਸਾਰੇ ਲੋਕ ਜਿਹੜੇ ਨੇ ਇਹਨਾਂ ਦੇ ਦਿਲ ਦਿਮਾਗ ਦੇ ਅੰਦਰ ਇਹ ਪਤਾ ਨਹੀਂ ਕਿਹਨੇ ਭਰਤਾ ਵੀ 1995 ਤੋਂ ਪਹਿਲਾਂ ਜੋ ਕੁਝ ਵੀ ਵਾਪਰਿਆ ਉਹ ਗਲਤ ਸੀ, ਹੁਣ ਅਸੀਂ ਨਵੇਂ ਸਿਰੋਂ ਨਵੀਆਂ ਗੱਲਾਂ ਕਰਾਂਗੇ। ਸੋ ਸੋਸ਼ਲ ਮੀਡੀਆ ਦੇ ਇਸ ਜ਼ਮਾਨੇ ਦੇ ਵਿੱਚ ਇਹੋ ਜਿਹੇ ਲੋਕ ਜਿਨ੍ਹਾਂ ਦਾ ਇੱਕ ਨਕਾਤੀ ਪ੍ਰੋਗਰਾਮ ਇਹ ਬਣਿਆ ਹੋਇਆ ਵੀ ਜਿਹੜੇ ਸਿੱਖ ਆਪਦੇ ਧਰਮ ਦੀ ਕਦਰ ਕਰਨ
ਆਪਦੇ ਧਰਮ ਦੀ ਪਹਿਰੇਦਾਰੀ ਕਰਨ, ਉਹਨਾਂ ਨੂੰ ਰੂੜੀਵਾਦੀ, ਮੂਲਵਾਦੀ, ਕੱਟੜਪੰਥੀ ਕਹਿਣ ਤੇ ਉਹਨਾਂ ਨੂੰ ਇਸ ਗੱਲ ਲਈ ਸ਼ਾਬਾਸ਼ ਨਹੀਂ ਦੇਣੀ ਕਿ ਤੁਸੀਂ ਆਪਦੇ ਧਰਮ 'ਚ ਪਰਪੱਕ ਹੋ। ਇਹ ਨਹੀਂ ਕਹਿਣਾ ਕਿ ਸਾਤੋਂ ਤਾਂ ਤੁਹਾਡੇ ਵਾਂਗੂ ਆਪਦੇ ਧਰਮ 'ਚ ਪਰਪੱਕ ਨਹੀਂ ਰਿਹਾ ਹੈਗਾ। ਉਲਟਾ ਆਪਦੇ ਆਪ ਨੂੰ ਜਸਟੀਫਾਈ ਕਰਨਾ ਕਿ ਫੇਰ ਕੀ ਹੋ ਗਿਆ, ਚਾਹੇ ਸਾਡਾ ਮੂੰਹ ਸਰਮਾਇਆ ਹੋਇਆ ਪਰ ਅਸੀਂ ਤੁਹਾਡੇ ਨਾਲੋਂ ਚੰਗੇ ਆ ਜਿਹੜੇ ਤੁਸੀਂ ਉੱਪਰ ਦੀ ਗਾਤਰੇ ਕਿਰਪਾਨਾਂ ਪਾਈ ਫਿਰਦੇ ਆ। ਇਹ ਨਹੀਂ ਮੰਨਣਾ ਕਿ ਸਾਡੇ ਕੋਲੇ ਸਿੱਖ ਇਤਿਹਾਸ ਦਾ ਜਾਂ ਸਿੱਖ ਫਲਸਫੇ ਦਾ ਗਿਆਨ ਨਹੀਂ। ਇਹ ਕਹੀ ਜਾਣਾ ਕਿ ਮੈਂ ਫਲਾਣੇ ਇਤਿਹਾਸ ਦੀ, ਫਲਾਣੇ ਧਰਮ ਦੀ। ਉਹ ਭਾਈ ਦੂਜਿਆਂ ਦੇ ਧਰਮਾਂ ਦੀਆਂ ਗੱਲਾਂ ਉਹਨਾਂ ਨੂੰ ਮੁਬਾਰਕ ਹੋਣ, ਅਸੀਂ ਸਿੱਖ ਫਲਸਫੇ ਤੇ ਸਿੱਖ ਇਤਿਹਾਸ ਅਨੁਸਾਰ ਚੱਲਦੇ ਚੰਗੇ ਲੱਗਦੇ ਹਾਂ। ਤਾਂ ਇਸ ਮੌਕੇ ਇਹ ਜਿਹੜਾ ਸਾਰਾ ਮਾਹੌਲ ਆ, ਇਹਦੇ ਵਿੱਚ ਕਹਿੰਦੇ ਆ ਕਿ ਜੀ ਭਵਿੱਖ ਵਿੱਚ ਬਣੂ ਕੀ। ਕੱਲ ਸਰਨੇ ਵਾਲੀ ਇੰਟਰਵਿਊ ਦੀ ਗੱਲ ਹੀ ਕਰ ਲਓ, ਉਹਨੇ ਵੀ ਇਹੀ ਗੱਲ ਆਖੀ ਆ ਕਿ ਹਜੇ ਤਾਂ ਇੱਕ ਅੰਮ੍ਰਿਤਪਾਲ ਉੱਠਿਆ। ਜੇ ਸਿੱਖਾਂ ਦੇ ਬਣਦੇ ਹੱਕ ਨਾ ਦਿੱਤੇ ਗਏ, ਜੇ ਸਿੱਖਾਂ ਨੂੰ ਸੰਤੁਸ਼ਟ ਨਾ ਕੀਤਾ ਗਿਆ, ਹਕੂਮਤ ਚੇਤੇ ਰੱਖੇ ਕਿ ਇਹੋ ਜਿਹੇ ਹੋਰ ਨੌਜਵਾਨ ਵੀ ਉੱਠਣਗੇ। ਸੋ ਹਕੀਕਤ ਇਹੀ ਹੈ ਕਿ ਪੰਥ ਨੂੰ, ਸਿੱਖਾਂ ਨੂੰ, ਨੌਜਵਾਨੀ ਨੂੰ ਜਦੋਂ ਇਹ ਲੱਗਦਾ ਕਿ ਇਸ ਵੇਲੇ ਸਿੱਖਾਂ ਦੀ ਧਾਰਮਿਕ ਤੇ ਸਿਆਸੀ ਲੀਡਰਸ਼ਿਪ ਤੋਂ ਕੋਈ ਆਸ ਨਹੀਂ, ਹਕੂਮਤ ਨੇ ਹੋਰ ਕੋਈ ਰਾਹ ਛੱਡਿਆ ਨਹੀਂ, ਤੇ ਚਲੋ ਮੈਦਾਨ ਦੇ ਵਿੱਚ ਆਪਦੇ ਫਰਜ਼ ਨਿਭਾਈਏ। 1984 ਮੌਕੇ ਵੀ ਸਿੱਖ ਜਵਾਨੀ ਉਦੋਂ ਹੀ ਮੈਦਾਨ ਵਿੱਚ ਆਈ ਜਦੋਂ ਭਾਰਤੀ ਹਕੂਮਤ ਨੇ ਕੋਈ ਕਸਰ ਨਹੀਂ ਛੱਡੀ। ਲੀਡਰਸ਼ਿਪ ਜਿਹੜੀ ਉਸ ਮੌਕੇ ਦੀ ਧਾਰਮਿਕ ਤੇ ਸਿਆਸੀ ਸੀ, ਉਹ ਤੋਂ ਕੋਈ ਆਸ ਨਾ ਰਹੀ, ਤੇ ਉਸ ਮਾਹੌਲ ਦੇ ਵਿੱਚ ਸਿੱਖ ਜਵਾਨੀ ਨੇ ਕੌਮ ਦੀ ਚੜ੍ਹਦੀ ਕਲਾ ਲਈ ਮੈਦਾਨ ਮੱਲਿਆ ਸੀ। ਅੱਜ ਵੀ ਸਿੱਖ ਨੌਜਵਾਨਾਂ ਦੇ ਅੰਦਰ ਇਸ ਗੱਲ ਦਾ ਬਹੁਤ ਭਾਰੀ ਦੁੱਖ ਹੈ ਕਿ ਸਾਡੀ ਕੌਮ ਦਾ ਦਿਨੋਂ ਦਿਨ ਜਿਹੜਾ ਹੈਗਾ ਹਾਲ ਉਹ ਬੁਰਾ ਹੁੰਦਾ ਜਾ ਰਿਹਾ। ਹੁਣ ਇਹੋ ਜਿਹੇ ਮਾਹੌਲ ਦੇ ਵਿੱਚ ਚਾਹੀਦਾ ਤਾਂ ਇਹ ਆ ਕਿ ਇਹਨਾਂ ਨੌਜਵਾਨਾਂ ਦੇ ਸਿਰ ਤੇ ਹੱਥ ਰੱਖਿਆ ਜਾਵੇ, ਸੇਧ ਦਿੱਤੀ ਜਾਵੇ ਕਿ ਹੁਣ ਇਹ ਕਿਹੜਾ AK-47 ਚਕਾਈ ਫਿਰਦੇ ਆ। ਪਰ ਇੱਥੇ ਤਾਂ ਬਹੁਤ ਸਾਰੇ ਲੋਕਾਂ ਦੇ ਹਾਲ ਹੀ ਕੁਝ ਹੋਰ ਬਣੇ ਪਏ ਨੇ। ਉਹਨਾਂ ਨੇ ਇਉਂ ਬਣਾਇਆ ਪਿਆ ਵੀ ਜੇ ਸਿੱਖਾਂ ਦੇ 4 ਨੌਜਵਾਨ ਮੁੰਡੇ ਇਕੱਠੇ ਹੋ ਕੇ ਸੁਖਮਨੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਨ ਕਿ ਸੱਚੇ ਪਾਤਸ਼ਾਹ ਸਾਡੀ ਕੌਮ ਦੀ ਚੜ੍ਹਦੀ ਕਲਾ ਹੋ ਜੇ, ਤਾਂ ਇਹ ਸਾਬਤ ਕਰ ਸਕਦੇ ਆ ਕਿ ਇਹ ਜਿਹੜੇ ਨੌਜਵਾਨ ਨੇ, ਬੇਸ਼ੱਕ ਇਹਨਾਂ ਨੇ ਪਾਠ ਹੀ ਕੀਤਾ ਤੇ ਅਰਦਾਸ ਹੀ ਕੀਤੀ ਆ, ਪਰ ਪਤਾ ਨਹੀਂ ਕਦੋਂ ਪੰਜਾਬ ਨੂੰ ਲਾਂਬੂ ਲਾ ਦੇਣਾ ਇਹਨਾਂ ਨੇ। ਇਹ ਤਾਂ ਹਿੰਦੂ ਸਿੱਖ ਏਕਤਾ ਲਈ ਖਤਰਾ ਨੇ, ਇਹ ਤਾਂ ਲੋਕਾਂ ਨੂੰ ਮਾਰ ਦੇਣਗੇ। ਹੁਣ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਸਿੱਖ ਨੌਜਵਾਨੀ ਮੈਦਾਨ ਵਿੱਚ ਸਰਗਰਮ ਹੈ, ਉਹਦੇ ਬਾਰੇ ਆਉਣ ਲੱਗਣ ਲਾਇਆ ਪਿਆ ਲੋਕਾਂ ਨੂੰ ਮੀਡੀਆ ਦੇ ਰਾਹੀਂ ਇਹਨਾਂ ਬੰਦਿਆਂ ਨੇ, ਜਿਵੇਂ AK-47 ਚੱਕੀ ਫਿਰਦੇ ਹੋਣ ਤੇ ਲਾਸ਼ਾਂ ਦੇ ਢੇਰ ਰੋਸ ਲੱਗਣੇ ਵਾਲੇ। ਇਹੋ ਜੀ ਕੋਈ ਗੱਲ ਗਰਾਊਂਡ ਤੇ ਜ਼ਮੀਨ ਤੇ ਬਿਲਕੁਲ ਨਹੀਂ। ਇਹ ਠੀਕ ਆ ਕਿ ਸਿੱਖ ਨੌਜਵਾਨਾਂ ਦੇ ਕੋਲੇ ਜੋਸ਼ ਜ਼ਿਆਦਾ ਹੁੰਦਾ, ਉਹ ਕੁਝ ਤਿੱਖੀਆਂ ਜਾਂ ਤਲਕ ਟਿੱਪਣੀਆਂ ਕਰ ਸਕਦੇ ਆ, ਉਹਨਾਂ ਦੀਆਂ ਕਈ ਗੱਲਾਂ ਦੇ ਨਾਲ ਅਸਹਿਮਤ ਵੀ ਹੋਇਆ ਜਾ ਸਕਦਾ, ਪਰ ਐਵੇਂ ਉਹਨਾਂ ਨੂੰ ਨਿੰਦਣਾ, ਭੰਡਣਾ ਤੇ ਉਹਨਾਂ ਦੇ ਖਿਲਾਫ ਮਾਹੌਲ ਸਿਰਜਣਾ, ਨੈਰੇਟਿਵ ਸਿਰਜਣਾ, ਇਹ ਕੋਈ ਚੰਗੀ ਗੱਲ ਨਹੀਂ। ਸੋ ਜਿਹੜੇ ਲੋਕ ਆਪਣੇ ਆਪ ਨੂੰ ਬੜੇ ਵਿਦਵਾਨ, ਸਿਆਣੇ ਤੇ ਸੂਝਵਾਨ ਦੱਸਦੇ ਆ, ਇੱਕ ਪਾਸੇ ਤਾਂ ਪਿੱਟਦੇ ਨੇ 24 ਘੰਟੇ ਕਿ ਪੰਥ ਦਾ ਕੁਝ ਬਣਦਾ ਨਹੀਂ, ਤੇ ਜਦੋਂ ਵੀ ਕੋਈ ਉੱਠ ਕੇ ਤੁਰਦਾ ਉਹਦੇ ਦੁਆਲੇ ਹੋ ਜਾਂਦੇ ਆ। ਸੋ ਜਿਹੜੇ ਲੋਕ ਬਾਹਰਲੇ ਮੁਲਕਾਂ 'ਚ ਵੀ ਤੇ ਇੱਥੇ ਵੀ ਚੈਨਲਾਂ ਦੇ ਉੱਤੇ ਬੈਠ ਕੇ 24 ਘੰਟੇ ਪੰਜਾਬ ਦੇ ਬਾਰੇ ਗਲਤ ਬਿਆਨੀਆਂ ਕਰਦੇ ਆ, ਸਿੱਖ ਨੌਜਵਾਨਾਂ ਦੇ ਖਿਲਾਫ ਮਾਹੌਲ ਸਿਰਜਦੇ ਆ, ਉਹਨਾਂ ਦੇ ਗਧੀ ਗੇੜ 'ਚ ਫਸਣ ਵਾਲੇ ਵੀਰਾਂ ਬਾਰੇ ਮੈਂ ਇੱਕੋ ਗੱਲ ਕਹਿਣਾ ਬਈ ਜੇਕਰ ਤੁਸੀਂ ਇਹਨਾਂ ਦਾ ਖੜਾ ਨਾ ਛੱਡ ਸਕੇ ਤਾਂ 1995 ਤੱਕ ਦਾ ਸਾਰਾ ਸਿੱਖ ਇਤਿਹਾਸ ਗਲਤ ਲੱਗੂ। ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਤੋਂ ਲੈ ਕੇ ਹੁਣ ਤੱਕ ਵੀ ਐਵੇਂ ਬਾਬਾ ਬੰਦਾ ਸਿੰਘ ਬਹਾਦਰ ਤੁਰ ਪਏ, ਐਵੇਂ ਹੀ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਭਾਗ ਸਿਰਜ ਲਿਆ, ਐਵੇਂ ਹੀ ਖਾਲਸੇ ਨੂੰ ਸ਼ਸਤਰਧਾਰੀ ਕਰ ਦਿੱਤਾ, ਐਵੇਂ ਹੀ ਆਪਾਂ ਆਹ ਕਰ ਲਿਆ, ਉਹ ਕਰ ਲਿਆ। ਜਿਨ੍ਹਾਂ ਲੋਕਾਂ ਨੂੰ ਸਿੱਖੀ ਗਲਤ ਦਰਸਾਉਣ ਦਾ ਚਾਅ ਚੜਿਆ ਹੋਇਆ, ਜਿਨ੍ਹਾਂ ਲੋਕਾਂ ਨੂੰ ਸਿੱਖ ਇਤਿਹਾਸ ਉੱਤੇ ਸਵਾਲੀਆ ਨਿਸ਼ਾਨ ਲਾਉਣ ਦਾ ਚਾਅ ਚੜਿਆ ਹੋਇਆ, ਉਹ ਲੋਕ ਸਿੱਖ ਫਲਸਫੇ ਨੂੰ, ਸਿੱਖ ਇਤਿਹਾਸ ਨੂੰ ਕੀ ਸੇਧ ਦੇਣਗੇ। ਇਹ ਲੋਕ ਸਾਡਾ ਸਭ ਕੁਝ ਗਲਤ, ਝੂਠਾ ਤੇ ਬੇਕਾਰ ਦਰਸਾਉਣ ਦੇ ਲੱਕ ਬੰਨੀ ਬੈਠੇ ਆ। ਇਹਨਾਂ ਲੋਕਾਂ ਦੇ ਮਗਰ ਲੱਗਣ ਵਾਲੇ ਵੀਰਾਂ ਨੂੰ ਬੇਨਤੀ ਆ ਵੀ ਜਦੋਂ ਤੁਹਾਨੂੰ ਅਕਲ ਆਉਣੀ ਆ ਨਾ ਕਿ ਅਸੀਂ ਕਿਹਨਾਂ ਦੇ ਮਗਰ ਲੱਗੇ ਰਹੇ ਆ, ਉਦੋਂ ਕੰਧਾਂ 'ਚ ਟੱਕਰਾਂ ਮਾਰਦੇ ਫਿਰਾਂਗੇ। ਮੈਂ ਅੱਗੇ ਵੀ ਕਹਿਣਾ ਹੁੰਦਾ ਕਿ ਅਖਬਾਰ 'ਚ ਆਇਆ, ਮੈਂ TV ਤੇ ਦੇਖਿਆ, ਇਹ ਕੋਈ ਗੱਲਾਂ ਬਹੁਤੀਆਂ ਅਕਲ ਵਾਲੀਆਂ ਨਹੀਂ ਹੁੰਦੀਆਂ।
ਇਹ ਜਿਹੜੇ ਲੋਕ ਨੇ ਐਂਟੀ ਸਿੱਖ ਮਾਹੌਲ ਸਿਰਜਣ ਲਈ ਤੁਹਾਡੀ ਹੀ ਕੌਮ ਦੇ ਤੁਹਾਡੇ ਹੀ ਬੱਚਿਆਂ ਨੂੰ ਤੁਹਾਡੇ ਦਿਲ ਦਿਮਾਗ 'ਚ ਉਹਨਾਂ ਪ੍ਰਤੀ ਨਫ਼ਰਤ ਭਰ ਰਹੇ ਨੇ। ਸੋ ਜੇਕਰ ਤਾਂ ਅੱਖਾਂ ਖੋਲ ਕੇ ਰੱਖਾਂਗੇ, ਜੇਕਰ ਆਪਾਂ ਹਰ ਗੱਲ ਨੂੰ ਵਿਚਾਰਾਂਗੇ ਕਿ ਇਹ ਗੱਲ ਹੋ ਸਕਦੀ ਹੈ ਕਿ ਨਹੀਂ, ਫੇਰ ਤਾਂ ਸ਼ਾਇਦ ਕੁਝ ਬਚਾਅ ਹੋ ਜੇ। ਨਹੀਂ ਤਾਂ ਪਿਛਲੇ 15 ਦਿਨ ਤੋਂ ਨਿਤ ਨਵਾਂ ਚਿਹਰਾ ਉੱਭਰਦਾ ਤੇ ਇਉਂ ਆ ਕੇ ਲੱਗਣ ਲਾ ਦਿੰਦਾ ਪਹਿਲਾਂ ਕਿ ਪੰਜਾਬ ਦੀ ਚਿੰਤਾ ਹੀ ਮੈਨੂੰ ਆ। ਪਹਿਲਾਂ ਤਾਂ 20 ਮਿੰਟ ਇਸ ਗੱਲ ਤੇ ਲਾਉਣਗੇ ਤੇ ਜਿਹੜਾ ਸਵਾਲ ਕਰਨ ਵਾਲਾ ਹੁੰਦਾ ਉਹ ਵੀ ਪੂਰੇ ਸਵਾਦ ਲੈ ਲੈ ਕੇ ਸਵਾਲ ਕਰਦਾ। ਫਿਰ ਅਗਲੇ ਪੁਆਇੰਟ ਤੇ ਸ਼ੁਰੂ ਹੋ ਜਾਂਦੇ ਆ ਕਿ ਪੰਥਕ ਸਫਾ ਦੇ ਵਿੱਚ ਵਿਚਰਦੀਆਂ ਸ਼ਖਸੀਅਤਾਂ ਅਤੇ ਸਿੱਖ ਨੌਜਵਾਨਾਂ ਨੂੰ ਭੰਡਣਾ, ਨਿੰਦਣਾ, ਉਹਨਾਂ ਨੂੰ ਮਾੜੇ ਤੋਂ ਮਾੜਾ ਦਰਸਾਉਣਾ। ਇਹ ਜੋ ਕੁਝ ਚੱਲ ਰਿਹਾ ਇਹਦੇ ਵਿੱਚ ਇੱਕ ਸਾਨੂੰ ਤਾਂ ਲਿਸਟ ਬਣਾ ਲੈਣੀ ਚਾਹੀਦੀ ਆ ਕਿ ਪੰਥ ਅਤੇ ਪੰਜਾਬ ਦੇ ਹੱਕ ਦੇ ਵਿੱਚ ਕਿਸੇ ਵੀ ਰੂਪ ਵਿੱਚ ਜਿਹੜੇ ਲੋਕ ਸਰਗਰਮ ਹੁੰਦੇ ਆ, ਉਹ ਬੰਦੇ ਨੇ ਜਿਹੜੇ ਉਹਨਾਂ ਦੇ ਹਮੇਸ਼ਾ ਖਿਲਾਫ ਭੁਗਤਦੇ। ਸਿੱਖੀ ਦੀ ਚੜ੍ਹਦੀ ਕਲਾ ਲੋਚਣ ਵਾਲੇ ਹਰ ਬੰਦੇ, ਹਰ ਧਿਰ ਅਤੇ ਹਰ ਵਰਤਾਰੇ ਦੇ ਉਲਟੀ ਬੋਲਣ। ਇਹ ਜਿਹੜੇ ਲੋਕ ਨੇ ਇਹਨਾਂ ਨੂੰ ਸਾਡੀ ਕੌਮ ਦੇ ਵਿੱਚ ਕੁਝ ਹਿੱਸੇ ਨੂੰ ਲੱਗਦਾ ਇਹ ਬੜੇ ਸਿਆਣੇ ਆ, ਇਹ ਬੜੇ ਵਧੀਆ ਗੱਲਾਂ ਕਰਦੇ ਆ। ਇਸ ਵੇਲੇ ਆਪਾਂ ਸਭ ਤੋਂ ਖਤਰਨਾਕ ਮਾਹੌਲ ਵਿੱਚ ਆ ਆਪਦੇ ਇਤਿਹਾਸ ਦੇ ਵਿੱਚ। 18ਵੀਂ ਸਦੀ 'ਚ ਲੜਨਾ ਸੌਖਾ ਸੀ ਦੁਸ਼ਮਣ ਨਾਲ, ਕਿਉਂਕਿ ਦੁਸ਼ਮਣ ਸਾਹਮਣੇ ਦਿਖਦਾ ਸੀ ਤੇ ਉਹਦੇ ਨਾਲ ਲੜਦਾ ਸੀ। ਅੱਜ ਦੁਸ਼ਮਣ ਸਾਡੇ ਰੂਪ ਬਣਾ ਕੇ ਸਾਡੇ ਵਰਗੇ ਪਹਿਰਾਵੇ 'ਚ ਗੁਰਬਾਣੀ ਅਤੇ ਇਤਿਹਾਸ ਦੇ ਸਹਾਰੇ ਇਹੋ ਜਿਹਾ ਮਾਹੌਲ ਸਿਰ ਸਕਦਾ ਕਿ ਆਪਾਂ ਆਪਦੀ ਹੀ ਕੌਮ ਦੇ ਖਿਲਾਫ ਭੁਗਤ ਜਾਈਏ ਤੇ ਦੁਸ਼ਮਣ ਦੇ ਕਹਾੜੇ ਦਾ ਦਸਤਾ ਬਣ ਜਾਈਏ। ਸੋ ਇਸ ਸਥਿਤੀ ਦੇ ਵਿੱਚ, ਇਸ ਮਾਹੌਲ ਦੇ ਵਿੱਚ ਹੱਥ ਬੰਨ ਕੇ ਬੇਨਤੀ ਆ ਕਿ ਆ ਪਿਛਲੇ 2-3 ਮਹੀਨਿਆਂ ਦੇ ਵਿੱਚ ਜਿਹੜੇ YouTube ਚੈਨਲ ਉੱਠੇ ਨੇ, ਜਿਹੜੇ ਆਪਦੇ ਆਪ ਨੂੰ ਬੜੇ ਵਿਦਵਾਨ ਤੇ ਸਿਆਣੇ ਬਣ ਕੇ ਲੋਕਾਂ 'ਚ ਪੇਸ਼ ਹੋ ਰਹੇ ਨੇ, ਉਹਨਾਂ ਦੀ ਹਰ ਗੱਲ ਅੱਖਾਂ ਮੀਚ ਕੇ ਨਾ ਮੰਨਿਆ ਕਰੀਏ। ਸੋਚਿਆ ਕਰੀਏ, ਵਿਚਾਰਿਆ ਕਰੀਏ ਕਿ ਇਸ ਗੱਲ ਨੂੰ ਕਹਿਣ ਵਾਲੇ ਦੇ ਅਸਲ ਵਿੱਚ ਮਨੋਰਥ ਕੀ ਨੇ, ਮਨਸੂਬੇ ਕੀ ਨੇ। ਹਕੀਕਤ ਵਿੱਚ ਇਹ ਲੋਕ ਜਿਹੜੇ ਪਹਿਲਾਂ 20 ਮਿੰਟ ਠੋਕ ਕੇ ਲਾਉਂਦੇ ਆ ਪੰਥ ਤੇ ਪੰਜਾਬ ਦੇ ਦਰਦ ਦੀ ਦਾਸਤਾਨ ਬਿਆਨ ਕਰਨ ਵਿੱਚ, ਤੇ ਫੇਰ ਸ਼ੁਰੂ ਹੁੰਦੇ ਆ ਕੌਮੀ ਦਰਦ ਰੱਖਣ ਵਾਲਿਆਂ ਨੂੰ ਭੰਡਣ ਲਈ। ਇਹਨਾਂ ਦੇ ਅਸਲ ਮਨਸੂਬੇ ਤੁਹਾਨੂੰ ਸਮਝਣ ਦੇ ਲਈ, ਤੁਹਾਨੂੰ ਉਹਨਾਂ ਬਾਰੇ ਚਿੰਤਨ ਕਰਨ ਦੇ ਲਈ ਅਸੀਂ ਬਾਰ-ਬਾਰ ਬੇਨਤੀ ਕਰਦੇ ਹਾਂ, ਕਿਉਂਕਿ ਬੰਦੇ ਨੂੰ ਪਤਾ ਲੱਗਦਾ ਨਹੀਂ। ਬਾਅਦ ਵਿੱਚ ਫਿਰ ਜਦੋਂ 20-25 ਸਾਲ ਲੰਘ ਜਾਂਦੇ ਆ ਉਦੋਂ ਜ਼ਰੂਰ ਪਿੱਟਦਾ। ਮੇਰੇ ਕੋਲ ਇੱਥੇ ਇੱਕ ਖਬਰ ਪਈ ਆ 1981-82 ਦੀ ਹੋਣੀ ਆ, ਕਿਸੇ ਅਖਬਾਰ 'ਚ ਲੱਗੀ। ਉਹਦੇ ਉੱਤੇ ਲਿਖਿਆ ਹੋਇਆ ਸੰਤ ਭਿੰਡਰਾਂ ਵਾਲੇ ਕਾਂਗਰਸ ਦੇ ਏਜੰਟ, ਗਾਹਾਂ ਐਕਸਲੇਮੇਟਰੀ ਦਾ ਨਿਸ਼ਾਨ ਬਣਾਇਆ ਹੋਇਆ। ਹੁਣ ਕਿੰਨੇ ਕੁ ਸਾਡੇ ਭਰਾਵਾਂ ਨੂੰ 1981-82 ਦੇ ਦੌਰ ਵਿੱਚ ਸਮਝ ਹੋਊਗੀ? ਉਹ ਤਾਂ ਇਹੀ ਕਹਿਣਗੇ ਕਿ ਲੈ ਅਖਬਾਰ ਤੇ ਛਪਿਆ ਸੀ ਵੀ ਸੰਤ ਭਿੰਡਰਾਂ ਵਾਲੇ ਕਾਂਗਰਸ ਦੇ ਏਜੰਟ ਨੇ। ਸੋ ਇਸ ਤਰੀਕੇ ਦੇ ਮੀਡੀਆ ਤੋਂ, ਇਸ ਤਰੀਕੇ ਦੇ ਲੋਕਾਂ ਤੋਂ ਸੁਚੇਤ ਰਹੀਏ। ਸੱਚੇ ਪਾਤਸ਼ਾਹ ਸਾਨੂੰ ਸਮੱਤ ਬਖਸ਼ਣ, ਪੰਥ ਦੀ ਚੜ੍ਹਦੀ ਕਲਾ ਲਈ ਸਰਗਰਮ ਰਹੀਏ। ਇਹਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ, ਸੰਗਤ ਬਖਸ਼ਣਯੋਗ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।